ਮਰਿਆਦਾ ਦਾ ਖਿਆਲ ਨਾ ਰੱਖਣ ਇਹ ਬਾਦਲ ਦਲੀਏ। ਜਥੇਦਾਰ ਲਾਉਣ ਮੌਕੇ ਪੂਰੇ ਪੰਥ ਦੀ ਕੌਮ ਦੀ ਇੱਕ ਤਰੀਕੇ ਨਾਲ ਹੇਠੀ ਕਰਨ ਬਾਦਲ ਦਲੀਏ। ਨਵਾਂ ਲਾਉਣ ਮੌਕੇ ਕੋਈ ਕਿਸੇ ਦੀ ਸੁਣਵਾਈ ਨਹੀਂ, ਕੋਈ ਕਿਸੇ ਦੀ ਪਰਵਾਹ ਨਹੀਂ, ਇਹ ਬਾਦਲ ਦਲੀਏ। ਤੇ ਜਿਹੜੀ ਧਿਰ ਸਭ ਤੋਂ ਮਾੜੀ ਆ, ਭੈੜੀ ਆ, ਉਹ ਪੂਰੀ ਕੌਮ ਨੂੰ ਕਹਿ ਰਹੀ ਆ ਕਿ ਤੁਸੀਂ ਗਲਤ ਹੋ, ਅਸੀਂ ਸਹੀ ਆ। ਪੰਥਕ ਦਰਦ ਰੱਖਣ ਵਾਲਾ, ਚਾਹੇ ਕੋਈ ਪਿੰਡ 'ਚ ਬੈਠਾ, ਚਾਹੇ ਕੋਈ ਕੈਨੇਡਾ ਅਮਰੀਕਾ ਬੈਠਾ, ਚਾਹੇ ਕੋਈ ਜੇਲ੍ਹ 'ਚ ਬੈਠਾ ਤੇ ਚਾਹੇ ਕਿਤੇ ਕੋਈ ਹੋਰ ਬੈਠਾ, ਹਰੇਕ ਨੂੰ ਇਸ ਗੱਲ ਦਾ ਦਰਦ ਵਾ ਕਿ ਬਾਦਲ ਦਲੀਆਂ ਨੇ ਕੌਮ ਦਾ ਹਾਲ ਕੀ ਕੀਤਾ ਪਿਆ। ਕਿੱਥੇ ਅਸੀਂ ਖਾਲਿਸਤਾਨ ਲਈ ਲੜਦੀ ਕੌਮ, ਕਿੱਥੇ ਇਹਨਾਂ ਨੇ ਪੂਰੀ ਕੌਮ ਨੂੰ ਭਾਰਤ ਮਾਤਾ ਦੇ ਪੈਰਾਂ 'ਚ ਲਿਜਾ ਕੇ ਸਿੱਟਤਾ। ਖਾਲਿਸਤਾਨ ਦੇ ਇਸ਼ੂ ਨੂੰ ਡਿਲੀਊਟ ਕਰਨ ਲਈ, ਕੌਮ ਨੂੰ ਉਧਰੋਂ ਮੋੜਨ ਲਈ ਦਿੱਲੀ ਵਾਲਿਆਂ ਨੇ ਕਿਹਨੂੰ ਵਰਤਿਆ? ਨੀਲੀ ਪੱਗ ਵਾਲਿਆਂ ਨੂੰ, ਅਕਾਲੀਆਂ ਨੂੰ, ਥੋੜੀ ਸਰਕਾਰ ਬਣਾ ਦਿੰਨੇ ਆ, ਤੁਸੀਂ ਇਹਨਾਂ ਨੂੰ ਸੂਦ ਕਰੋ ਜਿਹੜੇ ਖਾਲਿਸਤਾਨ ਮੰਗਦੇ। ਪਹਿਲੇ ਦਿਨ ਤੋਂ ਹੀ ਬਾਦਲ ਦਲ ਦਾ ਜਾਂ ਇਹਨਾਂ ਸਾਰਿਆਂ ਦਾ ਇੱਕੋ ਇੱਕ ਏਜੰਡਾ ਰਿਹਾ ਕਿ ਕੌਮ ਨੂੰ ਖਾਲਿਸਤਾਨ ਦੇ ਇਸ਼ੂ ਤੋਂ ਮੋੜ ਕੇ ਆ ਵੋਟਾਂ ਬਾਟਾਂ ਦੇ ਚੱਕਰਾਂ 'ਚ ਉਲਝਾਈਦਾ। ਦੂਜਾ ਇਹਨਾਂ ਦਾ ਇਹ ਆ ਕਿ ਜਿਹੜਾ ਐਜੀਟੇਸ਼ਨ ਆ ਨਾ ਜੀ ਪੰਥਕ ਹਿੱਤਾਂ ਲਈ, ਕੌਮ ਦੇ ਮਸਲਿਆਂ ਲਈ, ਉਹ ਨਹੀਂ ਕਦੇ ਕਰਨੀ। 1997 ਤੋਂ ਬਾਅਦ ਕਦੇ ਕੌਮ ਦੇ ਮਸਲਿਆਂ ਲਈ ਇਹ ਬੋਲੇ। ਸਿੱਖ, ਪੰਥ, ਕੌਮ, ਕੁਰਬਾਨੀ, ਇਹੋ ਜਿਹੇ ਸਾਰੇ ਸ਼ਬਦ ਜਿਹੜੇ ਨੇ ਉਹ ਬੰਦ ਹੀ ਕਰਦੇ। ਹੁਣ ਉਲਟ ਕੰਮ ਫੜਿਆ ਹੋਇਆ, ਜਿਹੜਾ ਵੀ ਮਾੜਾ ਜਿਹਾ ਇਹਨਾਂ ਦੇ ਹਿੱਤਾਂ ਦੇ ਉਲਟ ਬੋਲਦਾ ਉਹਨੂੰ ਕਹਿੰਦੇ ਬੀਜੇਪੀ ਦਾ ਏਜੰਟ। ਭਾਈ ਹੋਣਾ, ਪਰ ਤੁਸੀਂ ਤਾਂ ਬੀਜੇਪੀ ਨੂੰ ਪਤੀ ਪਤਨੀ ਕਹਿੰਦੇ ਹੁੰਦੇ ਸੀ, ਹੁਣ ਤੱਕ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਕਿ ਫਲਾਨਾ ਬੀਜੇਪੀ ਨਾਲ ਰਲ ਗਿਆ? ਬੀਤੇ 30-35 ਸਾਲਾਂ ਦੇ ਵਿੱਚ ਬਾਦਲ ਕਿਆਂ ਨੇ ਸਾਡਾ ਦੱਬ ਕੇ ਨੁਕਸਾਨ ਕੀਤਾ। ਉਹੀ ਜਿਹੜਾ ਬੀਜੇਪੀ ਕਰਦੀ ਆ, ਉਹੀ ਜਿਹੜਾ ਕਾਂਗਰਸ ਕਰਦੀ ਆ। ਹੋਲੇ ਮਹੱਲੇ ਮੌਕੇ ਜੇਕਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਗੜਗੱਜ ਸਾਹਿਬ ਉੱਥੇ ਬੋਲਣ ਲੱਗਣ ਤੇ ਉੱਥੇ ਵਿਰੋਧ ਹੋ ਜੇ, ਕੋਈ ਗੜਬੜ ਹੋ ਜੇ, ਤਾਂ ਸਾਰੀ ਦੁਨੀਆ ਦੇ ਵਿੱਚ ਜਲੂਸ ਕਿਹਦਾ ਨਿਕਲੂ? ਪਰ ਬਾਦਲ ਦਲੀਆਂ ਨੂੰ ਬੜਾ ਮੌਜ ਲੱਗੀ ਆ, ਕਹਿੰਦੇ ਜੀ ਇਹ ਤਾਂ ਬੜਾ ਵਧੀਆ ਹੋ ਗਈ ਜੀ ਜਲੂਸ ਨਿਕਲੇ। ਇਹ ਸਾਰੀ ਜਿਹੜੀ ਸਿਆਪੇ ਦੀ ਜੜ ਵਾ ਉਹ ਬਾਦਲ ਦਲ ਦੀ ਉਹ ਗੰਦੀ ਨੀਚ ਬਿਰਤੀ ਆ, ਜਿਹਦੇ ਵਿੱਚ ਇਹ ਹੈਗਾ ਕਿ ਸੁਖਬੀਰ ਬਾਦਲ ਨੂੰ ਸਿਰ ਤੇ ਬਿਠਾਉਣਾ ਕੌਮ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬੜੀ ਵਾਰ ਇਹ ਗੱਲ ਕੀਤੀ ਆ ਕਿ ਸਨ 2000 ਵਿੱਚ ਤਾਕਤਾਂ ਦੇ ਜਥੇਦਾਰ ਲਾਉਣ ਅਤੇ ਲਾਹੁਣ ਬਾਰੇ ਜਾਂ ਹੋਰ ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਨੇ, ਹੋਰ ਸਾਰੀਆਂ ਜਿਹੜੀਆਂ ਜਥੇਦਾਰ ਦੀਆਂ ਸ਼ਕਤੀਆਂ ਨੇ ਤੇ ਹੋਰ ਜੋ ਵੀ ਕੁਝ ਹੋ ਸਕਦਾ, ਉਹਨਾਂ ਬਾਰੇ ਹੁਕਮਨਾਮਾ ਜਾਰੀ ਹੋਇਆ ਵੀ ਸ਼੍ਰੋਮਣੀ ਕਮੇਟੀ ਇਸ ਤਰੀਕੇ ਦਾ ਵਿਧੀ ਵਿਧਾਨ ਸਿਸਟਮ ਜਿਹੜਾ ਹੈਗਾ ਪੂਰਾ ਬਣਾਵੇ। ਤੇ ਇਸ ਗੱਲ ਨੂੰ ਬਾਦਲ ਦਲ ਵਾਲਿਆਂ ਨੇ ਕਦੇ ਵੀ ਹੋਣ ਨਾ ਦਿੱਤਾ ਤੇ ਨਾ ਗਾਹਾਂ ਕੋਈ ਆਸ ਸੀਗੀ। ਪਰ ਹੁਣ ਆ ਜਿਹੜਾ ਸਾਰਾ ਮਾਹੌਲ ਬਣਿਆ, ਇਸ ਮਾਹੌਲ ਵਿੱਚ ਆਸ ਹੈ ਕਿ ਖਾਲਸਾ ਪੰਥ ਦਾ ਧਿਆਨ ਇਸ ਗੱਲ ਵੱਲ ਜਾਵੇ, ਜਾ ਵੀ ਰਿਹਾ, ਕਿਉਂਕਿ ਬਹੁਤ ਮਾੜੇ ਤਰੀਕੇ ਨਾਲ ਜਥੇਦਾਰ ਨੂੰ ਇਸ ਵਾਰ ਬਾਦਲ ਦਲ ਵਾਲਿਆਂ ਨੇ ਲਾਇਆ। ਤੇ ਜਥੇਦਾਰ ਦੀ ਪੋਸਟ ਆ ਜਿਹੜੀ ਉਹ ਬੜੀ ਅਹਿਮ ਆ। ਸਾਰੇ ਸੰਸਾਰ ਦੇ ਵਿੱਚ ਜਥੇਦਾਰ ਦੀ ਪੋਸਟ ਦਾ ਸਤਿਕਾਰ ਆ, ਪਰ ਜਦੋਂ ਜਥੇਦਾਰ ਨੂੰ ਬਾਦਲ ਦਲ ਵਾਲੇ ਆਪਦੇ ਹਿੱਤਾਂ ਲਈ ਵਰਤਣ ਵਿੱਚ ਅਸਫਲ ਹੋ ਜਾਂਦੇ ਆ, ਜਿੰਨੀ ਮਾੜੇ ਤਰੀਕੇ ਨਾਲ ਲਾਉਂਦੇ ਆ, ਉਹ ਅੱਜ ਆਪਾਂ ਸਾਰਿਆਂ ਨੇ ਦੇਖਿਆ। ਪਹਿਲੇ ਬੀਤੇ ਸਮਿਆਂ 'ਚ ਤਾਂ ਭਾਵੇਂ ਘਟ ਰਿਹਾ ਹੋਵੇ, ਪਰ ਆਹ ਜਿਹੜਾ ਹੁਣ ਵਾਲਾ ਦੌਰ ਆ ਸੋਸ਼ਲ ਮੀਡੀਆ ਦਾ, ਹੁਣ ਤਾਂ ਸਭ ਨੇ ਹੀ ਦੇਖ ਲਿਆ। ਤੇ ਜਿਹੜੇ ਜਥੇਦਾਰ ਨੂੰ ਲਾਉਣ ਮੌਕੇ ਇੱਕ ਸਰੋਪਾ, ਇੱਕ ਸਤਿਕਾਰ ਵੀ ਨਹੀਂ ਦਿੱਤਾ ਜਾ ਸਕਦਾ, ਉਹਨੂੰ ਪਹਿਲਾਂ ਕਹਿ ਦਿੰਦੇ ਆ ਵੀ ਉਹਦੇ ਤਾਂ ਬੋਲ ਆ ਜਿਹੜੇ ਇਲਾਹੀ ਹੁਕਮ ਨੇ। ਤੇ ਜਿਹਨੂੰ ਨਵੇਂ ਨੂੰ ਲੈ ਕੇ ਆਉਂਦੇ ਆ ਉਹਨੂੰ ਲਾਉਣ ਲਈ ਕਿਸੇ ਦੀ ਭਾਵਨਾ ਦੀ ਕੋਈ ਪਰਵਾਹ ਨਹੀਂ। ਜਿਵੇਂ ਕਿ ਕੱਲ ਆਪਾਂ ਸਾਰਿਆਂ ਨੇ ਦੇਖਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਾਉਣ ਦੀ ਜਿੱਦ ਵਿੱਚ ਕਿਸੇ ਮਰਿਆਦਾ ਦਾ ਜਾਂ ਕਿਸੇ ਹੋਰ ਗੱਲ ਦਾ ਕੋਈ ਖਿਆਲ ਨਹੀਂ। ਸੋ ਇਸ ਤਰੀਕੇ ਨਾਲ ਇੱਕ ਜਿਹੜਾ ਮਾਹੌਲ ਹੁਣ ਬਣਿਆ ਹੋਇਆ, ਇਹਦੇ ਵਿੱਚ ਅਸੀਂ ਜਾਂ ਖਾਲਸਾ ਪੰਥ ਨੂੰ ਇਹ ਇੱਕ ਮੌਕਾ ਮਿਲਿਆ ਜਿਹਦੇ ਵਿੱਚ ਜੇ ਜ਼ੋਰ ਮਾਰਿਆ ਜਾਵੇ ਤਾਂ ਹੋ ਸਕਦਾ ਸਿੱਖ ਕੌਮ ਉਹ 2000 ਸਨ ਵਾਲਾ ਜਿਹੜਾ 25 ਸਾਲ ਪੁਰਾਣਾ 29 ਮਾਰਚ ਨੂੰ ਜਾਰੀ ਹੋਇਆ ਹੁਕਮਨਾਮਾ ਉਹੀ ਲਾਗੂ ਕਰਵਾ ਜੀ। ਹੁਣ ਆਪਾਂ ਜਾਂ ਖਾਲਸਾ ਪੰਥ ਜਾਂ ਸਿੱਖ ਜਗਤ ਕੋਈ ਨਵੀਂ ਗੱਲ ਤਾਂ ਕਹਿ ਨਹੀਂ ਰਿਹਾ, ਹੁਕਮਨਾਮਾ ਲਾਗੂ ਕਰਵਾਉਣ ਨੂੰ ਕਹਿ ਰਿਹਾ ਨਾ।
ਤੇ ਬਾਦਲ ਦਲ ਦਾ ਕੰਮ ਹੀ ਇਹ ਆ ਵੀ ਹੁਕਮਨਾਮਿਆਂ ਦੀ ਉਲੰਘਣਾ ਕਰਨੀ, ਹੁਕਮਨਾਮਿਆਂ ਨੂੰ ਅੱਖੋਂ ਪਰੋਖੇ ਕਰਨ। ਸੋ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਹੁਕਮਨਾਮੇ ਰੋਲੇ ਜਾਂਦੇ ਰਹੇ ਨੇ, ਉਵੇਂ ਅਗਲੇ 2 ਦਸੰਬਰ ਵਾਲਾ ਹੁਕਮਨਾਮਾ ਰੋਲਣ ਨੂੰ ਫਿਰਦੇ। ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਖਾਲਸਾ ਪੰਥ ਦੀਆਂ ਭਾਵਨਾਵਾਂ ਤੋਂ ਉਲਟ ਹੋ ਕੇ ਕੱਲ ਇਹਨਾਂ ਨੇ ਚੋਰੀ ਛਪੋਰੀ ਅੱਧੀ ਰਾਤ ਨੂੰ ਉਦੋਂ ਦਸਤਾਰਬੰਦੀ ਦੇ ਨਾਂ ਤੇ ਉਹਨੂੰ ਕਿਹਾ ਵੀ ਤੂੰ ਉਹਦੇ ਤੇ ਬਸ ਬਹਿ ਗਏ ਹੋ। ਉਸ ਕੁਲਦੀਪ ਸਿੰਘ ਗੜਗੱਜ ਨੇ ਵੀ ਅਨੁਸਾਰ ਕਹਿਤਾ ਕਿ ਜੀ ਉਹ ਤਾਂ ਅਸੀਂ 2 ਦਸੰਬਰ ਵਾਲੇ ਹੁਕਮਨਾਮੇ 'ਚ ਕੋਈ ਫੇਰ ਬਦਲ ਨਹੀਂ ਕਰਾਂਗੇ, ਉਹ ਤਾਂ ਜੀ ਅਸੀਂ ਇਨ ਬਿਨ ਲਾਗੂ ਕਰਾਂਗੇ। ਪਰ ਜਿਹੜਾ ਭਰਤੀ ਵਾਲੀ ਕਮੇਟੀ ਹੈ, ਜਿਹੜੀ ਬਾਦਲ ਦਲ ਅਕਾਲੀ ਦਲ ਦੀ ਭਰਤੀ ਵਾਲੀ ਕਮੇਟੀ ਦਾ ਮਸਲਾ, ਉਹਦੇ ਬਾਰੇ ਅਸੀਂ ਜਿਹੜਾ ਹੈਗਾ ਸੋਚਾਂ। ਹੁਣ ਗੱਲ ਸੋਚਣ ਵਾਲੀ ਇਹ ਹੈ, ਹੁਣ ਜਿਹੜੀ ਭਰਤੀ ਕਮੇਟੀ ਆ ਉਹੀ ਤਾਂ ਸਾਰੀ ਇਸ ਗੱਲ ਦੇ ਵਿੱਚ ਉਹ ਪੇਚ ਫਸਿਆ ਹੋਇਆ, ਜਿੱਥੇ ਬਾਦਲ ਦਲ ਵਾਲੇ ਸਟੈਂਡ ਲਈ ਬੈਠੇ ਨੇ ਵੀ ਅਸੀਂ ਉਹ ਜਥੇਦਾਰ ਰੱਖਣੇ ਹੀ ਨਹੀਂ ਹੈਗੇ ਜਿਹੜੇ ਸਾਡੇ ਵਾਲੀ ਭਰਤੀ ਨੂੰ ਮੰਨਦੇ ਨੇ, ਤੇ ਕੁਲਦੀਪ ਸਿੰਘ ਗੜਗੱਜ ਨੇ ਆ ਕੇ ਉਹੀ ਚੰਦ ਚਾੜਤਾ। ਕੱਲ ਇੱਕ ਬੜੀ ਅਜੀਬ ਜੀ ਗੱਲ ਆਈ ਤੇ ਇਹ ਕਿਹਾ ਗਿਆ ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਖਾਲਿਸਤਾਨੀ ਸੰਘਰਸ਼ ਦੇ ਵਿੱਚ ਬਹੁਤ ਹੀ ਸਤਿਕਾਰੇ ਜਾਂਦੇ ਬਿਆੰਤੇ ਬੁੱਚੜ ਵਾਲੇ ਕਾਂਡ ਵਿੱਚ ਸਾਡੀ ਕੌਮ ਦੇ ਹੀਰੋ ਭਾਈ ਪਰਮਜੀਤ ਸਿੰਘ ਭਿਉਰਾ ਤੇ ਭਾਈ ਜਗਤਾਰ ਸਿੰਘ ਤਾਰਾ ਅਖੇ ਜੀ ਇਹ ਗੜਗੱਜ ਸਾਹਿਬ ਦੀ ਮਤਲਬ ਸਵਾਗਤ ਕਰਦੇ ਆ, ਜਿਹੜਾ ਉਹਨਾਂ ਦੀ ਹਮਾਇਤ ਕਰਦੇ ਆ। ਪਰ ਅੱਜ ਉਹਨਾਂ ਦਾ ਇੱਕ ਬਿਆਨ ਇੱਥੇ ਸਾਡੇ ਸਾਹਮਣੇ ਆ ਗਿਆ, ਜਿਹੜਾ ਕਿ ਦਿੱਲੀ ਤੋਂ ਆਇਆ ਬਿਆਨ, ਜਿਹਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਹੀ ਇਹ ਕਹੀ ਆ ਭਾਈ ਜਗਤਾਰ ਸਿੰਘ ਤਾਰੇ ਨੇ ਕਿ ਜਥੇਦਾਰਾਂ ਦੇ ਲਾਉਣ ਦਾ ਤੇ ਲਾਉਣ ਦਾ, ਜਥੇਦਾਰਾਂ ਨੂੰ ਲਾਉਣ ਦਾ ਤੇ ਲਾਹੁਣ ਦਾ ਜਿਹੜਾ ਮੌਜੂਦਾ ਸਿਸਟਮ ਆ ਇਹ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈ। ਦੂਜਾ ਉਹਨਾਂ ਨੇ ਕਿਹਾ ਕਿ ਜਿਵੇਂ ਬਾਦਲ ਵਾਲਾ ਫਖਰੇ ਕੌਮ ਰੱਦ ਕੀਤਾ ਗਿਆ ਟਾਈਟਲ, ਉਵੇਂ ਇੱਕ ਪਿੱਛੇ ਜੇ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਵੀ ਮਾਤਾ ਖੀਵੀ ਜੀ ਅਵਾਰਡ ਦਿੱਤਾ ਹੋਇਆ, ਉਹ ਵੀ ਰੱਦ ਕੀਤਾ ਜਾਵੇ। ਤੀਜਾ ਉਹਨਾਂ ਨੇ ਇੱਕ ਬੜੀ ਲੰਬੀ ਚੌੜੀ ਕੌਮੀ ਤੇ ਪੰਥਕ ਜਿਹੜੇ ਸਾਡੇ ਮੁੱਦੇ ਆ, ਨੁਕਤੇ ਆ, ਮਸਲੇ ਆ, ਉਹਨਾਂ ਦੇ ਇੱਕ ਲਿਸਟ ਜਿਹੜੀ ਹੈਗੀ ਆ ਉਹ ਵੀ ਮੀਡੀਆ ਨੂੰ ਭੇਜੀ ਆ ਕਿ ਇਹਨਾਂ ਉੱਤੇ ਗੱਲ ਹੋਣੀ ਚਾਹੀਦੀ ਹੈ ਜਥੇਦਾਰ ਸਾਹਿਬ। ਉਦੋਂ ਅੱਗੇ ਇਹ ਗੱਲ ਕਹੀ ਆ ਵੀ ਜੇ ਤਾਂ ਨਵੇਂ ਜਥੇਦਾਰ ਸਾਹਿਬ, ਇੱਕ ਸ਼ਰਤ ਵਾਂਗੂ ਗੱਲ ਉਹਨਾਂ ਨੇ ਆਖੀ, ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਪੰਥਕ ਹਿੱਤਾਂ ਲਈ ਚੜ੍ਹਦੀ ਕਲਾ ਵਾਲੇ ਫੈਸਲੇ ਕਰਨਗੇ ਤਾਂ ਫਿਰ ਸਾਥ ਦਿਆਂਗੇ, ਤੇ ਜੇਕਰ ਸਿਧਾਂਤ ਛੱਡਿਆ ਫਿਰ ਅਸੀਂ ਤੁਹਾਡੇ ਸਾਹਮਣੇ ਖੜੇ ਹੋਵਾਂਗੇ। ਇਹੀ ਗੱਲ ਆਪਾਂ ਨੂੰ ਸਭ ਨੂੰ ਪਤਾ ਕਿ ਜਥੇਦਾਰ ਕੁਲਦੀਪ ਸਿੰਘ ਜੀ ਜਿਹੜੇ ਨਵੇਂ ਜਥੇਦਾਰ ਬਣੇ ਆ ਗੜਗੱਜ ਸਾਹਿਬ, ਇਹ ਤਾਂ ਲਿਆਂਦੇ ਹੀ ਸਿਧਾਂਤਾਂ ਨੂੰ ਰੋਲਣ ਲਈ ਆ। ਜਿਹੜੇ ਸ਼ਖਸ ਨੇ ਉਹਦੇ ਤੇ ਬੈਠਣ ਸਾਰੀ ਸਿਧਾਂਤ ਨੂੰ ਰੋਲਤਾ, ਨਹੀਂ ਆਪਣੇ ਵਰਗਾ ਸਧਾਰਨ ਬੰਦਾ ਵੀ ਹੋਵੇ ਉਹ ਕਹਿ ਦਿੰਦਾ ਹੈ ਕਿ ਗੁਰੂ ਸਾਹਿਬ ਦਾ ਸਰੂਪ ਨਹੀਂ ਪ੍ਰਕਾਸ਼ ਤੇ ਇਹ ਚੰਗਾ ਨਹੀਂ ਲੱਗਦਾ, ਤੇ ਜਥੇਦਾਰ ਦੀ ਪੱਗ ਲੈਣੀ ਹੈ। ਤੇ ਉਦੋਂ ਭੋਰਾ ਨਹੀਂ ਸੋਚਿਆ ਵੀ ਨਾ ਹਜੇ ਇੱਥੇ। ਉੱਪਰੋਂ ਵੱਡੀ ਗੱਲ ਇਹ ਕਿ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਤੇ ਦਰਬਾਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਸਾਫ਼ ਕਹਿ ਰਹੇ ਨੇ ਕਿ ਕੱਲ ਇਹਨਾਂ ਨੇ ਮਰਿਆਦਾ ਦਾ ਖਿਆਲ ਨਹੀਂ ਰੱਖਿਆ। ਵੀਡੀਓ 'ਚ ਗਵਾਹ ਨੇ, ਬੜੀਆਂ ਵੀਡੀਓਜ਼ ਆਈਆਂ ਨੇ, ਫੋਟੋਆਂ ਆ ਗਈਆਂ ਉੱਥੋਂ ਦੀ। ਪਰ ਹੈਰਾਨੀ ਦੀ ਗੱਲ ਇਹ ਆ ਕਿ ਬਾਦਲ ਦਲ ਨੇ ਜਿਹੜਾ ਆਪਦਾ ਪੇਜ ਬਣਾਇਆ ਹੋਇਆ ਫੇਸਬੁੱਕ ਦੇ ਉੱਤੇ, ਜਿਹਦਾ ਨਵਾਂ ਸ਼੍ਰੋਮਣੀ ਅਕਾਲੀ ਦਲ, ਉਹਦੇ ਉੱਤੇ ਕਹਿ ਕੇ ਆਪਦੇ ਲੀਡਰਾਂ ਨੂੰ ਕਿਹਾ ਕਿ ਸਾਰੇ ਜਾਣੇ ਤੇ ਵੀਡੀਓ ਬਣਾ ਕੇ ਭੇਜੋ, ਆਪਾਂ ਦੁਨੀਆ ਦੇ ਵਿੱਚ ਤਰਥੱਲੀ ਮਚਾ ਦੇਣੀ ਆ ਵੀ ਸਾਰੇ ਜੀ ਇਹਦੇ ਹੱਕ 'ਚ ਨੇ। ਇੱਕ ਆਈ ਉੱਥੇ ਗਾਬੜੀਆ ਸਾਹਿਬ ਦੀ, ਹੀਰਾ ਸਿੰਘ ਗਾਬੜੀਆ ਦੀ ਵੀਡੀਓ, ਇੱਕ ਗੁਲਜ਼ਾਰ ਸਿੰਘ ਰਣੀਕੇ ਦੀ, ਇੱਕ ਜਿਹੜਾ ਮਾਨਦਾਰ 'ਚ ਹੁੰਦਾ ਸੀਗਾ ਪਹਿਲੋਂ ਭਾਈ ਰਾਮ ਸਿੰਘ ਰਾਗੀ ਟਕਸਾਲ ਨਾਲ ਰਿਹਾ ਉਹਦੀ, ਤੇ 2 ਹੋਰ ਨੇ। ਮਤਲਬ 10 ਤੋਂ ਥੱਲੇ ਵੀਡੀਓਜ਼ ਇਹਨਾਂ ਨੂੰ ਮਿਲੀਆਂ ਨੇ, ਜਿਹਦੇ ਵਿੱਚ ਅਖੀਰ ਤੇ ਕਹਿ ਸੁਣ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਲੱਠ ਮਾਰ ਵਜੋਂ ਬਦਨਾਮ ਜਿਹੜਾ ਪ੍ਰਤਾਪ ਸਿੰਘ ਸਕੱਤਰ ਹੈ, ਉਹਦੀ ਇੱਕ ਵੀਡੀਓ ਪਵਾਈ ਆ, ਜਿਹਦਾ ਮੂਲ ਭਾਵ ਇਹ ਹੈਗਾ ਕਿ ਗਿਆਨੀ ਰਘਵੀਰ ਸਿੰਘ ਦੀ ਗੱਲ ਨੂੰ ਕੁਛ ਛੁਟਾਇਆ ਜਾਵੇ। ਹਾਲਾਂਕਿ ਗਿਆਨੀ ਰਘਵੀਰ ਸਿੰਘ ਤੇ ਪੂਰਾ ਪੰਥ ਜਿਹੜਾ ਸੱਚਾ ਤੇ ਇਹ ਝੂਠੇ ਨੇ। ਕੱਲ ਇਹਨਾਂ ਨੇ ਪੂਰਾ ਉੱਥੇ ਮਰਿਆਦਾ ਦਾ ਘਾਣ ਕੀਤਾ, ਪਰ ਉਹ
ਪ੍ਰਤਾਪ ਸਿੰਘ ਤੋਂ ਖਵਾਇਆ ਗਿਆ ਕਿ ਜੀ ਨਹੀਂ ਪੂਰੀ ਮਰਿਆਦਾ ਦਾ ਅਸੀਂ ਖਿਆਲ ਰੱਖਿਆ ਜੀ, ਉੱਥੇ ਐ ਹੋ ਗਿਆ ਜੀ, ਉਹ ਹੋ ਗਿਆ ਜੀ। ਕੁੱਲ ਮਿਲਾ ਕੇ ਗੱਲ ਇਹ ਆ ਕਿ ਮਰਿਆਦਾ ਦਾ ਖਿਆਲ ਨਾ ਰੱਖਣ ਇਹ ਬਾਦਲ ਦਲੀਏ, ਜਥੇਦਾਰ ਲਾਉਣ ਮੌਕੇ ਪੂਰੇ ਪੰਥ ਦੀ ਕੌਮ ਦੀ ਇੱਕ ਤਰੀਕੇ ਨਾਲ ਹੇਠੀ ਕਰਨ ਬਾਦਲ ਦਲੀਏ, ਨਵਾਂ ਲਾਉਣ ਮੌਕੇ ਕੋਈ ਕਿਸੇ ਦੀ ਸੁਣਵਾਈ ਨਹੀਂ, ਕੋਈ ਕਿਸੇ ਦੀ ਪਰਵਾਹ ਨਹੀਂ, ਇਹ ਬਾਦਲ ਦਲੀਏ। ਤੇ ਜਿਹੜੀ ਧਿਰ ਸਭ ਤੋਂ ਮਾੜੀ ਆ, ਭੈੜੀ ਆ, ਉਹ ਪੂਰੀ ਕੌਮ ਨੂੰ ਕਹਿ ਰਹੀ ਆ ਕਿ ਤੁਸੀਂ ਗਲਤ ਹੋ, ਅਸੀਂ ਸਹੀ ਆ। ਪਿੰਡਾਂ 'ਚ ਸਾਡੇ ਮੁਹਾਵਰਾ ਅਖਾਣ ਵਰਤਿਆ ਜਾਂਦਾ ਹੈ ਵੀ ਜੰਝ ਕਪੱਤੀ ਤੇ ਸੁਥਰਾ ਭਲਾ ਮਾਨਸ, ਵੀ ਜਿਹੜਾ ਮੂਹਰੇ ਲੱਗਿਆ ਉਹ ਤਾਂ ਬੜਾ ਵਧੀਆ, ਬਾਕੀ ਜਿਹੜੇ ਜੰਝ ਵਾ ਉਹ ਕਪੱਤਿਆਂ ਦੀ, ਮਾੜਿਆਂ ਦੀ। ਆਹ ਕੰਮ ਸਾਡੇ ਨਾਲ ਬਾਦਲ ਦਲ ਕਰਨ ਲੱਗਿਆ ਹੈ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਭਾਈ ਜਗਤਾਰ ਸਿੰਘ ਤਾਰਾ ਦੀ ਸਟੇਟਮੈਂਟ ਪੜ੍ਹਦੇ ਆ ਤਾਂ ਸਾਫ਼ ਪਤਾ ਲੱਗਦਾ ਕਿ ਪੰਥਕ ਦਰਦ ਰੱਖਣ ਵਾਲਾ, ਚਾਹੇ ਕੋਈ ਪਿੰਡ 'ਚ ਬੈਠਾ, ਚਾਹੇ ਕੋਈ ਕੈਨੇਡਾ ਅਮਰੀਕਾ ਬੈਠਾ, ਚਾਹੇ ਕੋਈ ਜੇਲ੍ਹ 'ਚ ਬੈਠਾ ਤੇ ਚਾਹੇ ਕਿਤੇ ਕੋਈ ਹੋਰ ਬੈਠਾ, ਹਰੇਕ ਨੂੰ ਇਸ ਗੱਲ ਦਾ ਦਰਦ ਵਾ ਕਿ ਬਾਦਲ ਦਲੀਆਂ ਨੇ ਕੌਮ ਦਾ ਹਾਲ ਕੀ ਕੀਤਾ ਪਿਆ। ਕਿੱਥੇ ਅਸੀਂ ਖਾਲਿਸਤਾਨ ਲਈ ਲੜਦੀ ਕੌਮ ਸੀ, ਕਿੱਥੇ ਇਹਨਾਂ ਨੇ ਪੂਰੀ ਕੌਮ ਨੂੰ ਭਾਰਤ ਮਾਤਾ ਦੇ ਪੈਰਾਂ 'ਚ ਲਿਜਾ ਕੇ ਸਿੱਟਤਾ। 1984 ਤੋਂ ਬਾਅਦ ਕੌਮ ਦੇ ਸਾਹਮਣੇ ਸਿੱਧਾ ਤੇ ਸਪਸ਼ਟ ਸਵਾਲ ਸੀ ਕਿ ਅਸੀਂ ਇਸ ਮੁਲਕ ਨਾਲ ਹੁਣ ਰਹਿਣ ਜੋਗੇ ਨਹੀਂ। ਤੇ ਗੱਲ ਕੀ ਚੱਲੀ? ਗੱਲ ਚੱਲੀ ਖਾਲਿਸਤਾਨ ਦੀ। ਉਸ ਗੱਲ ਨੂੰ, ਖਾਲਿਸਤਾਨ ਦੇ ਇਸ਼ੂ ਨੂੰ ਡਿਲਿਊਟ ਕਰਨ ਲਈ, ਕੌਮ ਨੂੰ ਉਧਰੋਂ ਮੋੜਨ ਲਈ ਦਿੱਲੀ ਵਾਲਿਆਂ ਨੇ ਕਿਹਨੂੰ ਵਰਤਿਆ? ਨੀਲੀ ਪੱਗ ਵਾਲਿਆਂ ਨੂੰ, ਅਕਾਲੀਆਂ ਨੂੰ, ਵੀ ਤੁਹਾਡੀ ਸਰਕਾਰ ਬਣਾ ਦਿੰਨੇ ਆ, ਤੁਸੀਂ ਇਹਨਾਂ ਨੂੰ ਸੂਦ ਕਰੋ ਜਿਹੜੇ ਖਾਲਿਸਤਾਨ ਮੰਗਦੇ। ਉਹ ਬਰਨਾਲੇ ਦੀ ਕਮਾਂਡ ਹੇਠ ਸਰਕਾਰ ਬਣੀ, ਜਿਹਦੇ ਚ ਬਾਦਲ ਹੁਣੀ ਤੇ ਹੋਰ ਸਾਰੇ ਨਾਲ ਹੀ ਸੀ। ਫਿਰ ਉਦੋਂ ਤੋਂ ਬੜਾ ਦੁੱਖ, ਬੜੀ ਮਤਲਬ ਕਰੋਧ ਬਾਦਲ ਪਰਿਵਾਰ ਨੂੰ ਚੜਿਆ ਰਿਹਾ ਵੀ ਬਰਨਾਲਾ ਕਿਵੇਂ ਸੀਐਮ ਬਣ ਗਏ। ਇਹ ਨਹੀਂ ਕਿ ਬਾਦਲ ਬੜਾ ਚੰਗਾ ਸੀ ਤੇ ਬਰਨਾਲਾ ਬੜਾ ਵਧੀਆ ਸੀ, ਸਾਰੇ ਇੱਕੋ ਵੇਲ ਦੇ ਕੱਦੂ। ਅਖੀਰ ਇਹਨਾਂ ਨੇ ਉਸ ਧਿਰ ਨੂੰ ਪੂਰਾ ਇੰਡੀਆ ਦੇ ਪੱਖੋਂ ਮਾੜਾ ਕਹਿ ਕੇ, ਭੈੜਾ ਕਹਿ ਕੇ ਟਾਈਮ ਲੰਘਾਇਆ ਤੇ ਅਖੀਰ 1997 ਦੇ ਵਿੱਚ ਆ ਕੇ ਇਹਨਾਂ ਦੇ ਫਿਰ ਕੰਮ ਲੋਟ ਆ ਗਿਆ, ਸਰਕਾਰ ਬਣ ਗਈ। ਉਦੋਂ ਤੋਂ ਜਾਂ ਪਹਿਲੇ ਦਿਨ ਤੋਂ ਹੀ ਬਾਦਲ ਦਲ ਦਾ ਜਾਂ ਇਹਨਾਂ ਸਾਰਿਆਂ ਦਾ ਇੱਕੋ ਇੱਕ ਏਜੰਡਾ ਰਿਹਾ ਕਿ ਕੌਮ ਨੂੰ ਖਾਲਿਸਤਾਨ ਦੇ ਇਸ਼ੂ ਤੋਂ ਮੋੜ ਕੇ ਆ ਵੋਟਾਂ ਬਾਟਾਂ ਦੇ ਚੱਕਰਾਂ 'ਚ ਉਲਝਾਈ ਰੱਖਣਾ। ਦੂਜਾ ਇਹਨਾਂ ਦਾ ਇਹ ਹੈ ਕਿ ਜਿਹੜਾ ਐਜੀਟੇਸ਼ਨ ਆ ਨਾ ਜੀ ਪੰਥਕ ਹਿੱਤਾਂ ਲਈ, ਕੌਮ ਦੇ ਮਸਲਿਆਂ ਲਈ, ਉਹ ਨਹੀਂ ਕਦੇ ਕਰਨੀ। ਆਪਾਂ ਦੇਖ ਲਓ 1997 ਤੋਂ ਬਾਅਦ ਕਦੇ ਕੌਮ ਦੇ ਮਸਲਿਆਂ ਲਈ ਇਹ ਬੋਲੇ। ਸਿੱਖ, ਪੰਥ, ਕੌਮ, ਕੁਰਬਾਨੀ, ਇਹੋ ਜਿਹੇ ਸਾਰੇ ਸ਼ਬਦ ਜਿਹੜੇ ਨੇ ਉਹ ਬੰਦ ਹੀ ਕਰਦੇ। ਬੜੇ ਲੀਡਰ ਨੇ ਇੱਥੇ ਜਿਹੜੇ ਹੁਣ ਦੱਸਦੇ ਆ ਕਿ ਉਦੋਂ ਸਾਨੂੰ ਕਿਹਾ ਜਾਂਦਾ ਸੀਗਾ ਕਿ ਤੁਸੀਂ ਸਟੇਜਾਂ ਤੇ ਸਿੱਖ ਕੌਮ ਦੇ ਮੁੱਦਿਆਂ ਮਸਲਿਆਂ ਦੀ ਗੱਲ ਨਾ ਕਰਿਆ ਕਰੋ। ਸੋ ਜਦੋਂ ਬਾਦਲ ਦਲ ਨੇ ਕੌਮ ਦੇ ਮਸਲਿਆਂ ਤੋਂ ਮੂੰਹ ਮੋੜਤਾ ਤੇ ਨਾਲ ਇੱਕ ਹੋਰ ਕੰਮ ਤੋਰ ਲਿਆ, ਬਈ ਅਸੀਂ ਜੀ ਵਿਕਾਸ ਕਰਾਂਗੇ, ਪੁਲ ਬਣਾ ਦੇਾਂਗੇ, ਸੜਕਾਂ ਬਣਾ ਦੇਾਂਗੇ, ਅਸੀਂ ਜੀ ਕੈਨੇਡਾ ਬਣਾ ਦਾਂਗੇ, ਅਸੀਂ ਕੈਲੀਫੋਰਨੀਆ ਬਣਾ ਦਾਂਗੇ ਪੰਜਾਬ ਨੂੰ। ਇਹ ਕਹਿੰਦਿਆਂ ਕਹਾਉਂਦਿਆਂ ਨੇ ਪਾਣੀ ਵਾਲੀਆਂ ਬੱਸਾਂ, ਮੰਗਲ ਗ੍ਰਹਿ ਤੇ ਰੈਲੀ, ਪਤਾ ਨਹੀਂ ਕੀ ਕੁਛ ਛੱਡੀ ਗਏ। ਤੇ ਪੂਰੀ ਕੌਮ ਦਾ ਉਹ ਮੁੱਦਾ, ਦੋ ਤਰ੍ਹਾਂ ਦੀ ਗੱਲ ਆ। ਇੱਕ ਤਾਂ ਹੈਗਾ ਵੀ ਸਾਡੇ ਜਿਹੜਾ ਸਿੱਖ ਸੱਭਿਆਚਾਰ, ਸਿੱਖ ਸਿਵਲਾਈਜੇਸ਼ਨ ਜਿਹੜੀ ਹਿੰਦੂਇਜ਼ਮ ਦੇ ਨਿਸ਼ਾਨੇ ਤੇ, ਉਹਨੂੰ ਕਿਵੇਂ ਬਚਾਉਣਾ, ਆਪਦੇ ਹਿੱਤਾਂ ਦੀ ਰਾਖੀ ਕਰਨੀ। ਦੂਜਾ ਸਾਡਾ ਹੈਗਾ ਖਾਲਿਸਤਾਨ ਦਾ ਇਸ਼ੂ। ਸੋ ਖਾਲਸੇ ਨੂੰ ਬਚਾਉਣ ਅਤੇ ਖਾਲਿਸਤਾਨ ਦੀ ਸਿਰਜਣਾ ਦੋ ਤਰ੍ਹਾਂ ਦੀ ਲੜਾਈ ਆ। ਜਿਹੜੇ ਲੋਕ ਖਾਲਿਸਤਾਨ ਲਈ ਲੜਦੇ ਉਹ ਨਹੀਂ ਚਾਹੁੰਦੇ ਕਿ ਹਰੇਕ ਜਿਹੜਾ ਬੰਦਾ ਹੈਗਾ ਉਹ ਸਾਡੇ ਨਾਲ ਅਸਾਲਟ ਚੱਕ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸਰਗਰਮ ਕਰੇ, ਕੋਈ ਗੱਲ ਨਹੀਂ। ਪਰ ਬਾਕੀ ਪੰਥ ਨੂੰ ਖਾਲਸੇ ਦੀ ਚੜ੍ਹਦੀ ਕਲਾ ਲਈ ਲੜਦਾ ਰਹਿਣਾ ਚਾਹੀਦਾ। ਤੇ ਬਾਦਲ ਕਿਆਂ ਨੇ ਇਹ ਕੰਮ ਕੀਤਾ ਕਿ ਸਿੱਖਾਂ ਨੂੰ ਖਾਲਸੇ ਦੇ ਸੱਭਿਆਚਾਰ ਲਈ, ਸਿੱਖੀ ਦੀ, ਪੰਜਾਬ ਦੀ, ਪੰਥ ਦੀ, ਕੌਮ ਦੀ ਪੱਗ ਉਸ ਪਾਸੇ ਤੋਂ ਰੋਕ ਕੇ ਹੋਰ ਹੀ ਪਾਸੇ ਤੋਰਦਾ। ਉਸ ਬੀਜੇਪੀ ਨਾਲ ਸਾਂਝ ਪਾ ਲਈ ਜਿਹਦਾ ਨਿਸ਼ਾਨਾ ਹੀ ਇਹ ਆ ਕਿ ਸਿੱਖਾਂ ਨੂੰ ਹਿੰਦੂ ਕਹਿ ਕੇ ਹੜੱਪਣਾ। ਤੇ ਹੁਣ ਉਲਟ ਕੰਮ ਫੜਿਆ ਹੋਇਆ, ਜਿਹੜਾ ਵੀ ਮਾੜਾ ਜਿਹਾ ਇਹਨਾਂ ਦੇ ਹਿੱਤਾਂ ਦੇ ਉਲਟ ਬੋਲਦਾ ਉਹਨੂੰ ਕਹਿੰਦੇ ਬੀਜੇਪੀ ਦਾ ਏਜੰਟ। ਭਾਈ ਹੋਣਾ, ਪਰ ਤੁਸੀਂ ਤਾਂ ਬੀਜੇਪੀ ਨੂੰ ਪਤੀ ਪਤਨੀ ਕਹਿੰਦੇ ਹੁੰਦੇ ਸੀ ਹੁਣ ਤੱਕ। ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਕਿ ਫਲਾਨਾ ਬੀਜੇਪੀ ਨਾਲ ਰਲ ਗਿਆ? ਆ ਜਿਹੜੇ ਭੱਜ ਕੇ ਬੀਜੇਪੀ 'ਚ ਜਾ ਰਹੇ ਨੇ, ਚਾਹੇ ਉਹ ਮਨਜਿੰਦਰ ਸਰਸੇ ਹੋਣੀ ਆ, ਚਾਹੇ ਕੋਈ ਹੋਰ ਆ, ਸਾਡੇ ਕੋਈ ਸਕੇ ਨਹੀਂ ਲੱਗਦੇ, ਪਰ ਇਹਨਾਂ ਨੂੰ ਰਾਹ ਕਿਹਨੇ ਦਿਖਾਇਆ? ਸਿੱਖਾਂ ਦੇ ਘਰਾਂ ਦੇ ਵਿੱਚ ਕੋਈ ਬਿਰਲਾ ਹੀ ਹੁੰਦਾ ਸੀ ਜਿਹੜਾ ਬੀਜੇਪੀ 'ਚ ਚਲੇ ਜਾਂਦਾ ਸੀ, ਕੋਈ ਬਿਰਲਾ ਹੀ। ਇਹ ਕਿਹਨੇ ਬਾੜੀ ਪੰਜਾਬ 'ਚ, ਪੰਥ 'ਚ ਕਿਹਨੇ ਬਾੜੀ ਬੀਜੇਪੀ? ਇਹ ਬਾੜੀ ਬਾਦਲ ਦਲੀਆਂ ਨੇ ਆਪਦੇ ਸਵਾਰਥਾਂ ਲਈ। ਕਾਂਗਰਸ ਵਾਲੀ ਗੱਲ ਕਰ ਲਓ,
ਕਾਂਗਰਸੀ ਸਿੱਖ ਇੱਕ ਨਾਮਰਾਦ ਵਰਤਾਰਾ। ਸਰਦਾਰ ਅਜਮੇਰ ਸਿੰਘ ਦੀ ਜਿਹੜੀ 20ਵੀਂ ਸਦੀ ਦੀ ਸਿੱਖ ਰਾਜਨੀਤੀ ਪਹਿਲੀ ਕਿਤਾਬ ਆ ਉਹ ਪੜ੍ਹਨ ਵਾਲੀ। 1947 ਤੋਂ ਪਹਿਲਾਂ ਕਾਂਗਰਸ ਵਿੱਚ ਜਿਹੜੇ ਸਿੱਖ ਹੁੰਦੇ ਸੀ ਉਹ ਫਿਰ ਵੀ ਕਿਸੇ ਹੱਦ ਤੱਕ ਦੋਨੇ ਫਰਜ਼ ਨਿਭਾ ਲੈਂਦੇ ਸੀ। ਉਹ ਦੇਸ਼ ਦੀ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਵੀ ਹਿੱਸਾ ਪਾਈ ਜਾਂਦੇ ਸੀ, ਪਰ ਆਪਦੀ ਕੌਮ ਦੇ ਧਰਮ ਦੇ ਮਸਲਿਆਂ 'ਚ ਵੀ ਜਿੰਨੇ ਜੋਗੇ ਸੀ ਉਹ ਖੜਦੇ ਸੀ। 1947 ਤੋਂ ਬਾਅਦ ਕਾਂਗਰਸ ਨੇ ਉਸ ਹਿੰਦੂ ਤਵੀ ਸੋਚ ਨੂੰ ਅਪਣਾ ਲਿਆ ਕਿ ਜੇਕਰ ਪੰਜਾਬ ਦੇ ਵਿੱਚ ਪੰਥ ਵਿੱਚ ਸਿੱਖ ਰਹਿ ਗਏ ਬੜਾ ਔਖਾ ਹੋ ਜੂ, ਇਹਨਾਂ ਦਾ ਖਾਤਮਾ ਕਰੀਏ। ਸੋ ਜਿਹੜਾ 1947 ਤੋਂ ਕਾਂਗਰਸ ਦਾ ਰੂਪ ਸਰੂਪ ਰਿਹਾ ਆਪਾਂ ਨੂੰ ਪਤਾ, ਪਰ ਕਾਂਗਰਸ ਦੇ ਵਿੱਚ ਜਿਹੜੇ ਸਿੱਖ ਇੱਥੇ ਸਾਡੇ ਖਿਲਾਫ ਵਰਤੇ ਗਏ ਉਹਨਾਂ ਬਾਰੇ ਕੋਈ ਵਹਿਮ ਨਹੀਂ। ਇਸ ਕਰਕੇ ਅੱਜ ਵੀ ਕਾਂਗਰਸੀ ਸਿੱਖ ਹੋਣ ਦਾ ਅਰਥ ਬੜਾ ਸਪਸ਼ਟ ਆ ਵੀ ਇਹ ਪੰਥ ਦੀ ਗੱਲ ਨਹੀਂ ਕਰ ਸਕਦੇ, ਚਾਹੇ ਉਹ ਗਿਆਨੀ ਜੀ ਕਹਾਈ ਜਾਣ, ਗਿਆਨੀ ਜੈਲ ਸਿੰਘ ਵਰਗੇ ਅਗਲੇ ਵਰਤਦੇ ਆ ਜੂ ਐਂਡ ਥਰੂ। ਕਾਂਗਰਸ ਦੇ ਸਿੱਖਾਂ ਤੋਂ ਵੀ ਅਗਲੀ ਭੈੜੀ ਜਿਹੜੀ ਬਰੀਡ ਆ, ਨਸਲ ਆ, ਉਹ ਹੈਗੇ ਆ ਭਾਜਪਾ ਵਾਲੇ ਸਿੱਖ। ਕਾਂਗਰਸ ਵਾਲੇ ਸਿੱਖ ਜਦੋਂ ਕਰਤੂਤ ਕਰਦੇ ਆ ਫਿਰ ਬਿਆੰਤੇ ਬੁੱਚੜ ਵਾਂਗੂ ਕੋਈ ਸਾਡਾ ਭਰਾ ਉੱਠ ਕੇ ਸੋਧਾ ਵੀ ਲਾ ਲੈਂਦਾ, ਚਾਹੇ ਕੋਈ ਵੀ ਆ, ਇਹ ਨਹੀਂ ਵੀ ਇਕੱਲੇ ਕਾਂਗਰਸ ਵਾਲੇ ਸਿੱਖ। ਪਰ ਆ ਜਿਹੜੇ ਬੀਜੇਪੀ ਵਾਲੇ ਨੇ, ਇਹ ਤਾਂ ਜਿਨ੍ਹਾਂ ਦਾ ਰਾਹ ਬੀਜੇਪੀ ਦਾ, ਆਰਐਸਐਸ ਦਾ ਰਾਹ, ਨਾਗਪੁਰ ਦਾ ਰਾਹ ਜਿਨ੍ਹਾਂ ਦਾ ਬਾਦਲ ਦਲ ਨੇ ਦਿਖਾਇਆ ਸਿੱਖਾਂ ਨੂੰ, ਇਹ ਕੀ ਕਰਦੇ ਆ? ਇਹ ਸਿੱਖੀ ਦਾ ਹਿੰਦੂਕਰਨ। ਪਿਛਲੇ ਦਿਨ ਇੱਕ ਬੱਚੀ ਦਾ, ਬੀਬੀ ਦਾ ਬੜਾ ਰੌਲਾ ਪਿਆ ਜੀ ਵੀ ਉਹ ਬਲੌਗਿੰਗ ਕਰਦੀ ਆ, ਗਲਤ ਵੀਡੀਓ ਬਣਾਉਂਦੀ ਆ। ਅੱਜ ਉਹਦੀ ਕੁਦਰਤੀ, ਮੈਨੂੰ ਉਹਦੇ ਦੂਜੇ ਚੱਕਰ 'ਚ ਤਾਂ ਆਪਣਾ ਕੀ ਇੰਟਰਸਟ ਹੋ ਸਕਦਾ, ਜਿਹੜੀਆਂ ਉਹ ਗੱਲਾਂ ਬਾਤਾਂ ਕਰਦੀ ਕਰਾਉਂਦੀ ਆ। ਕੋਈ ਜੀ ਉਹਨੇ ਕਹਿਤਾ ਪਜਾਮਾ ਪਾਟ ਗਿਆ ਫਲਾਨਾ, ਉਹਦਾ ਮੁੱਦਾ ਬਣ ਗਿਆ। ਚਲੋ ਇਹੋ ਜਿਹੀਆਂ ਗੱਲਾਂ ਨਾਲੋਂ ਤਾਂ ਸਾਡਾ ਤਾਂ ਕੌਮ ਦਾ ਧਰਮ ਦਾ ਮਸਲਾ ਹੁੰਦਾ। ਉਹ ਬੀਬੀ ਇੱਕ ਵੀਡੀਓ 'ਚ ਕਹੀ ਜਾ ਰਹੀ ਆ ਜੀ ਵੀ ਦੇਸ਼ ਸ਼ਿਵਾ ਵਰ ਮੋਹੇ, ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸ਼ਿਵ ਜੀ ਤੋਂ, ਸ਼ਿਵਾ ਤੋਂ ਵਰ ਮੰਗਿਆ। ਹੁਣ ਜਿਹੜੀ ਇਸ ਤਰੀਕੇ ਦੀ ਸੋਚ ਆ, ਇਹ ਸਾਡੇ ਆਮ ਜਨਰਲ ਨਹੀਂ ਸੀ ਹੁੰਦੀ। ਜਿਹੜੇ ਕੋਈ ਗਿਣਤੀ ਦੇ ਬੰਦੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸੀ ਨਾ, ਉਹਨਾਂ ਨੂੰ ਕੌਮ ਦਾ 99% ਹਿੱਸਾ ਉਹਨਾਂ ਦੇ ਖਿਲਾਫ ਹੁੰਦਾ ਸੀ ਵੀ ਇਹ ਸਾਨੂੰ ਪਤਾ, ਤੁਸੀਂ ਸਿੱਖੀ ਦਾ ਬਾਹਮਣੀ ਕਰਨਾ ਕਰੋ। ਠੀਕ ਆ, ਗੁਰਬਾਣੀ 'ਚ ਜਾਂ ਸਾਡੇ ਬਹੁਤ ਸਾਰੇ ਸ਼ਬਦਾਂ 'ਚ ਜਾਂ ਸਾਡੇ ਬਹੁਤ ਸਾਰੇ ਹੋਰ ਗ੍ਰੰਥਾਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ, ਰੱਬਾਂ, ਅਵਤਾਰਾਂ, ਭਗਵਾਨਾਂ ਦਾ ਜ਼ਿਕਰ ਆ, ਪਰ ਉਹਦੇ ਅਰਥ ਇਹ ਨਹੀਂ ਹੈਗੇ ਜਿਹੜੇ ਤੁਸੀਂ ਬਣਾਈ ਫਿਰਦੇ ਹੋ। ਸੋ ਕੁੱਲ ਮਿਲਾ ਕੇ ਜਿਹੜੇ ਬੀਜੇਪੀ ਨਾਲ ਜੁੜ ਜਾਂਦੇ, ਆਰਐਸਐਸ ਨਾਲ ਜੁੜ ਜਾਂਦੇ ਸਿੱਖ ਨੇ, ਉਹ ਤਾਂ ਕੇਸਾਧਾਰੀ ਹਿੰਦੂ ਬਣਨ ਦੀ ਇੱਕ ਫੈਕਟਰੀ ਹੈ। ਪਹਿਲਾਂ ਤਾਂ ਬੀਜੇਪੀ ਦਾ ਰਾਹ ਦਿਖਾਇਆ ਇਹਨਾਂ ਨੇ, ਫਿਰ ਆਪ ਵੀ ਉਹ ਕੰਮ ਕਰ ਲਿਆ। ਇੱਕ ਵੇਲਾ ਉਹ ਆਇਆ ਜਦੋਂ ਰਾਸ਼ਟਰੀ ਸਿੱਖ ਸੰਗਤ ਦੀ, ਜਿਹੜੀ ਆਰਐਸਐਸ ਨੇ ਸਿੱਖਾਂ ਦਾ ਹਿੰਦੂਕਰਨ ਕਰਨ ਲਈ ਸੰਸਥਾ ਖੜੀ ਕੀਤੀ ਆ, ਉਹਦੀ ਲੋੜ ਹੀ ਨਹੀਂ ਮਹਿਸੂਸ ਹੁੰਦੀ ਸੀ ਵੀ ਉਹ ਸਾਰਾ ਕੰਮ ਤਾਂ ਬਾਦਲ ਦਲੀਏ ਕਰੀ ਜਾਂਦੇ ਨੇ। ਸੋ ਬੀਤੇ 30-35 ਸਾਲਾਂ ਦੇ ਵਿੱਚ ਬਾਦਲ ਕਿਆਂ ਨੇ ਸਾਡਾ ਦੱਬ ਕੇ ਨੁਕਸਾਨ ਕੀਤਾ। ਉਹੀ ਜਿਹੜਾ ਬੀਜੇਪੀ ਕਰਦੀ ਆ, ਉਹੀ ਜਿਹੜਾ ਕਾਂਗਰਸ ਕਰਦੀ ਆ। ਥੱਕੇ ਹੋਏ ਲੋਕਾਂ ਨੇ ਇੱਕ ਨਵਾਂ ਘਰ ਦੇਖ ਲਿਆ, ਆਮ ਆਦਮੀ ਪਾਰਟੀ, ਤੇ ਪੱਲੇ ਉਹਨੇ ਵੀ ਨਹੀਂ ਕੁਛ ਪਾਇਆ ਆਪਣੇ। ਇਸ ਸਾਰੇ ਕਾਸੇ ਦੇ ਵਿੱਚ ਸਿੱਖ ਕਹਿੰਦੇ ਆ ਵੀ ਕੋਈ ਕਿਸੇ ਤਰੀਕੇ ਦਾ ਰਾਹ ਬਣੇ। ਇਸੇ ਸੋਚ ਵਿੱਚੋਂ ਕਦੇ ਅਮਰਤਪਾਲ ਸਿੰਘ ਨੂੰ ਜਿਤਾਉਂਦੇ ਆ, ਕਦੇ ਭਾਈ ਸਰਬਜੀਤ ਸਿੰਘ ਪੁੱਤਰ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਇੰਦਰਾ ਕਾਂਡ ਵਾਲੇ, ਕਦੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਂਦੇ ਆ, ਕਦੇ ਕੁਝ ਹੋਰ ਕਰਦੇ ਆ। ਇਹ ਸਾਰੀਆਂ ਪੰਥ ਆਪਦੇ ਵੱਲੋਂ ਕੋਈ ਮੌਕਾ ਛੱਡਦਾ ਨਹੀਂ, ਪਰ ਪੰਥ ਨੂੰ ਗਦੀ ਗੇੜ ਪਾਉਣ ਵਾਲੀਆਂ ਜਿਹੜੀਆਂ ਤਾਕਤਾਂ ਨੇ, ਜਿਨ੍ਹਾਂ ਦਾ ਕੇਂਦਰ ਨੁਕਤਾ ਬਾਦਲ ਜੁੰਡਲੀ ਹੈ, ਉਹ ਕੀ ਕਰ ਰਹੇ ਹਨ? ਅੱਜ ਦੇ ਮਾਹੌਲ ਵਿੱਚ ਜੇ ਸਾਰੀ ਤੁਸੀਂ ਨਜ਼ਰ ਮਾਰੋ ਕਿ ਬਾਦਲ ਜੁੰਡਲੀ ਨੇ ਆਪਦੀਆਂ ਹਰਕਤਾਂ ਨਾਲ ਪੰਥ ਨੂੰ ਇੰਨਾ ਦੁਖੀ ਕੀਤਾ। 2015 ਵਿੱਚ ਤਾਂ ਖਾਸ ਤੌਰ ਤੇ ਜਿਹੜਾ ਬਰਗਾੜੀ ਬਾਈਬਲ ਕਾਂਡ ਹੈ, ਵੀ ਉਸ ਤੋਂ ਬਾਅਦ ਵਿੱਚ ਵੋਟਾਂ ਦੇ ਵਿੱਚ ਪੰਥ ਨੇ ਇਹਨਾਂ ਨੂੰ ਹਰਾਉਣ ਦੀਆਂ ਅਰਦਾਸਾਂ ਕੀਤੀਆਂ। ਕਦੇ ਹੋ ਸਕਦਾ ਵੀ ਕੋਈ ਅਕਾਲੀ ਦਲ ਹੋਵੇ ਉਹਨੂੰ ਕੋਈ ਸਿੱਖ ਕਵੇ, ਪਰ ਇਹਨਾਂ ਨੇ ਹਾਲਾਤ ਹੀ ਇਹੋ ਜਿਹੇ ਬਣਾਤੇ। ਕਹਿੰਦੇ ਜੀ ਸਰਸੇ ਵਾਲੇ ਦੇ ਅਸੀਂ ਇੱਥੇ ਨਾਮ ਚਰਚਾ ਕਰਾਵਾਂਗੇ ਪੰਜਾਬ ਦੇ ਵਿੱਚ ਜੇਕਰ ਅਸੀਂ ਜਿੱਤ ਗਏ। ਉਹਨਾਂ ਨਾਲ ਵਾਅਦਾ ਕੀਤਾ ਤੇ ਸਿੱਖਾਂ ਨੂੰ ਬੜਾ ਸੰਤਾਪ ਵਾਲਾ ਸੀ ਵੀ ਕਦੇ ਜਿੱਤ ਨਾ ਜਾਣ ਅਕਾਲੀ। ਤੇ 2017 ਦੇ ਵਿੱਚ, ਫਿਰ 22 ਚ ਇਹ ਸਾਰਾ, ਫਿਰ ਐਮਪੀ ਚੋਣਾਂ 'ਚ ਵੀ ਹਰਾਇਆ। ਆ ਹੁਣ ਤਾਂ ਦੂਜਿਆਂ ਨੂੰ ਜਿਤਾ ਕੇ, ਅਮਰਤਪਾਲ ਸਿੰਘ ਨੂੰ, ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਜਿਤਾ ਕੇ ਇਹਨਾਂ ਨੂੰ ਹੋਰ ਵੀ ਜ਼ਿਆਦਾ। ਇਸ ਮਾਹੌਲ ਦੇ ਵਿੱਚ ਬਾਦਲ ਦਲ ਦਾ ਉਹ ਹਿੱਸਾ ਜਿਹੜਾ ਸਾਰੀਆਂ ਕਰਤੂਤਾਂ ਹਰਕਤਾਂ ਮੌਕੇ ਤਾਂ ਇਹਨਾਂ ਦੇ ਨਾਲ ਹੀ ਸੀ, ਉਹ ਚੰਦੂ ਮਾਜਰੇ ਵਗੈਰਾ ਹੋਣੀ,
ਪਰ ਇਹੀ ਬੀਬੀ ਜਗੀਰ ਕੌਰ ਟੁੱਟ ਕੇ ਪੈਂਦੀ ਸੀ ਇੱਥੇ, ਹਰਜਿੰਦਰ ਸਿੰਘ ਮਾਝੀ ਦੇ ਖਿਲਾਫ ਬੋਲਦੀ ਸੀ ਵੀ ਇਹਨੇ ਸਰਸੇ ਵਾਲਾ ਸਿਆਪਾ ਛੇੜਿਆ। ਇਹੀ ਚੰਦੂ ਮਾਜਰਾ ਕਹਿੰਦਾ ਸੀਗਾ ਜੀ ਵਹਾਂ ਪੇ ਬਰਗਾੜੀ में देखो वहां पे ये कर दिया है। ਉਹ ਇਹ ਸਾਰੇ ਉਦੋਂ ਪੰਥਕ ਸੋਚਦੇ ਉਲਟੀ ਚੱਲਦੇ ਰਹੇ ਜਦੋਂ ਬਾਦਲ ਦਲ ਸੀ। ਪਰ ਇਹਨਾਂ ਨੂੰ ਜਦੋਂ ਲੱਗਿਆ ਕਿ ਆਪਾਂ 15 ਤੋਂ ਬਾਅਦ 17 ਹਾਰੇ 22 ਹਾਰੇ MLA MP ਦਾ ਕੀ ਕੱਲ ਨੂੰ ਸ਼੍ਰੋਮਣੀ ਕਮੇਟੀ 'ਚ ਵੀ ਮਾਂਜੇ ਜਾਵਾਂਗੇ ਤੇ ਬਾਦਲ ਜੁੰਡਲੀ ਦਾ ਤਾਂ ਸਰਜੂ, ਆਪਾਂ ਕੋਈ ਰਾਹ ਕੱਢੀਏ। ਇਹਨਾਂ ਨੇ ਇੱਥੇ ਚਿੱਠੀ ਦੇ ਦਿੱਤੀ ਅਕਾਲ ਤਖਤ ਸਾਹਿਬ ਤੇ। ਉਹ ਚਿੱਠੀ ਦੇ ਅੰਦਰ ਚੱਲਦਿਆਂ ਚਲਾਉਂਦਿਆਂ ਅੱਜ ਵਾਲੇ ਦਿਨ ਤੱਕ ਗੱਲ ਆ ਗਈ। ਹੁਣ ਜਿਹੜੇ ਉਹ ਬਾਦਲ ਦਲ ਦਾ ਹਿੱਸਾ ਰਹੇ ਬਾਗੀ ਅਕਾਲੀ ਨੇ, ਉਹ ਕਿਸੇ ਵੇਲੇ ਇਹਨਾਂ ਦਾ ਪੂਰਾ ਨਾਲ ਰਹਿ ਕੇ ਸਾਥ ਸਹਿਯੋਗ ਦੇਣ ਵਾਲੇ ਸੀ। ਅੱਜ ਬਾਦਲ ਕਿਆਂ ਦੇ ਉਲਟ ਨੇ। ਹੋ ਸਕਦਾ ਕੱਲ ਨੂੰ ਨੇੜੇ ਹੋ ਜਾਣ, ਪਰ ਅੱਜ ਉਲਟ ਨੇ। ਹੋਣਾ ਤਾਂ ਇਹ ਚਾਹੀਦਾ ਸਿਆਸੀ ਤਾਂ ਬੰਦਾ ਉਹ ਆ ਜਿਹੜਾ ਕਹੇ ਵੀ ਇਹਨਾਂ ਨੂੰ ਨੇੜੇ ਲਾਉਣਾ। ਉਹ ਕਹਿੰਦੇ ਆ ਵੀ ਨੇੜੇ ਕਿਤੇ ਲੱਗ ਨਾ ਜਾਣ। ਇੱਕ ਤਾਂ ਪਹਿਲਾਂ ਹੀ ਬੜੇ ਇਹਨਾਂ ਤੋਂ ਛੱਡ ਕੇ ਬੀਜੇਪੀ ਨੂੰ ਭੱਜ ਰਹੇ ਨੇ। ਇਹ ਕਹਿੰਦੇ ਆ ਜਿਹੜੇ ਬਾਕੀ ਬਚਦੇ ਆ ਇਹਨਾਂ ਦੇ ਵੀ ਛੱਤਰ ਫੇਰ ਕੇ ਬੀਜੇਪੀ ਦੇ ਗੱਡੇ 'ਚ ਚੜਾ ਕੇ ਆਉਣੇ ਜੀ। ਦੂਜੀ ਇਹਨਾਂ ਦੀ ਸੰਸਥਾ ਨੇੜੇ ਹੁੰਦੀ ਸੀ ਜਿਹਦੇ ਉੱਤੇ ਸਭ ਨੂੰ ਬੜਾ ਅਫਸੋਸ ਹੁੰਦਾ ਸੀ ਵੀ ਇਹ ਬਾਬਾ ਹਰਨਾਮ ਸਿੰਘ ਜੀ ਕਰੀ ਕੀ ਜਾਂਦੇ, ਉਹ ਸੀ ਦਮਦਮੀ ਟਕਸਾਲ। ਤੇ ਦਮਦਮੀ ਟਕਸਾਲ ਵੀ ਇਹਨਾਂ ਤੋਂ ਦੂਰ ਹੁੰਦੀ ਆ। ਮਹਾਰਾਸ਼ਟਰ ਵਾਲੀਆਂ ਚੋਣਾਂ ਮੌਕੇ ਆਪਾਂ ਵੀ ਸਾਰਿਆਂ ਨੇ ਆਪਦੇ ਪੱਖ ਤੋਂ ਵਿਰੋਧ ਕੀਤਾ ਬਾਬਾ ਧੁੰਮਾ ਜਦੋਂ ਬੀਜੇਪੀ ਨਾਲ ਬੋਲਿਆ। ਤੇ ਬਾਬਾ ਹਰਨਾਮ ਸਿੰਘ ਜਾਂ ਦਮਦਮੀ ਟਕਸਾਲ ਵੀ ਇਸ ਰੌਲੇ 'ਚ ਪੂਰੀ ਤਰ੍ਹਾਂ ਜਥੇਦਾਰਾਂ ਵਾਲੇ ਮਸਲੇ 'ਚ ਉਲਟ ਹੋ ਚੁੱਕੀ ਹੈ। ਆ ਹੁਣੇ ਹੀ ਬਾਬਾ ਹਰਨਾਮ ਸਿੰਘ ਦਾ ਇੱਕ ਮੈਂ ਵੀਡੀਓ ਸੁਣ ਰਿਹਾ ਸੀਗਾ ਵੀ ਦਮਦਮੀ ਟਕਸਾਲ ਵੱਲੋਂ ਪੂਰੀ ਜਿਹੜੀ ਸਿੱਖ ਕੌਮ ਆ ਉਹਨੂੰ ਸੱਦਾ ਦਿੱਤਾ ਜਾਂਦਾ ਕਿ 14 ਮਾਰਚ ਨੂੰ ਜਿਹੜਾ ਦਰਬਾਰ ਅੰਮ੍ਰਿਤਸਰ ਪੰਜ ਪਿਆਰਾ ਪਾਰਕ ਆ ਅਨੰਦਪੁਰ ਸਾਹਿਬ ਦੇ ਵਿੱਚ, ਉੱਥੇ ਇੱਕ ਗੁਰਦੁਆਰਾ ਦਮਦਮੀ ਟਕਸਾਲ ਦਾ ਪੰਜ ਪਿਆਰਾ ਪਾਰਕ ਦੇ ਸਾਹਮਣੇ ਦਮਦਮੀ ਟਕਸਾਲ ਦਾ ਸਥਾਨ ਆ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼। ਤੇ ਅਸੀਂ ਉੱਥੇ ਇੱਕ ਇਕੱਠ ਰੱਖ ਰਹੇ ਹਾਂ ਜਿਹੜਾ ਪੰਥਕ ਮਰਿਆਦਾ ਦਾ ਨਿਰਾਦਰ ਹੋਇਆ ਤੇ ਉੱਥੇ ਦੀ ਸਿੱਖ ਜਗਤ ਸਾਰਾ ਪਹੁੰਚੇ। ਹੁਣ ਇਹਦਾ ਮਤਲਬ ਕੀ ਆ? ਕੱਲ ਆਪਾਂ ਨਿਹੰਗ ਦਲਾਂ ਦੀ ਗੱਲ ਕਰਦੇ ਸੀ, ਬਾਬਾ ਬਲਵੀਰ ਸਿੰਘ ਹੋਣਾ ਦੀ ਵੀ ਉੱਥੇ ਪਹੁੰਚੇ ਆ, ਨਾਲ ਕੁਝ ਟਕਸਾਲੀ ਸਿੰਘ ਸੀਗੇ। ਅੱਜ ਬਾਬੇ ਹਰਨਾਮ ਸਿੰਘ ਨੇ ਲਕੀਰ ਖਿੱਚਤੀ ਬਾਦਲ ਦਲੀਆਂ ਦੇ ਖਿਲਾਫ। ਤੀਜਾ ਹੈਗਾ ਬਿਕਰਮਜੀਤ ਸਿੰਘ ਮਜੀਠੀਆ ਤੇ ਹੋਰ ਸਾਰੇ ਬਾਗੀ ਅਕਾਲੀ। ਉਹ ਕਾਹਤੋਂ ਬੋਲੇ? ਕਿਉਂਕਿ ਸਭ ਨੂੰ ਸਾਫ਼ ਦਿਖਦਾ ਸੀ ਕਿ ਜਿਵੇਂ ਜਥੇਦਾਰ ਲਾਹੇ ਗਏ ਨੇ ਤੇ ਜਿਵੇਂ ਨਵਾਂ ਥੋਪਿਆ ਜਾ ਰਿਹਾ, ਇਹ ਗੱਲ ਬੜੀ ਮਾੜੀ ਆ। ਸਾਡੇ ਨਾਲ ਉਵੇਂ ਹੋਊਗੀ ਜਿਵੇਂ ਬਰਗਾੜੀ ਤੇ ਬਹਿਬਲ ਕਾਂਡ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਆਗੂਆਂ ਨਾਲ ਵਰਕਰਾਂ ਨਾਲ ਪੰਥ ਨੇ ਕੀਤੀ ਸੀ। ਇਹ ਦਿਨੋਂ ਦਿਨ ਕੱਲ ਤੱਤੀ ਹੁੰਦੀ ਜਾਣੀ ਆ। ਅਗਲਿਆਂ ਨੇ ਆਪਦਾ ਬਚਾਅ ਲੱਭਿਆ ਤੇ ਉਹ ਬਚਾਅ ਲੱਭਦੇ ਪਿੰਡਾਂ ਸ਼ਹਿਰਾਂ 'ਚ ਜਿਹੜੇ ਆਮ ਅਕਾਲੀ ਵਰਕਰ ਆ ਜਾਂ ਬਾਦਲ ਦਲ ਦੇ ਸਮਰਥਕ ਨੇ, ਉਹ ਸਾਰੇ ਹਜੇ ਸੁਲਝੇ ਹੋਏ ਬੈਠੇ ਸੀ ਕਿ ਬਿਕਰਮਜੀਤ ਮਜੀਠੀਏ ਤੋਂ ਉਹਨਾਂ ਨੂੰ ਰਾਹ ਮਿਲ ਗਿਆ। ਫਿਰ ਉਦੋਂ ਬਾਅਦ ਵਿੱਚ ਤਾਂ ਲਗਾਤਾਰ ਧੜਾ ਧੜ ਅਸਤੀਫੇ, ਵਿਰੋਧੀ ਬਿਆਨ। ਇਸ ਮਾਹੌਲ ਦੇ ਵਿੱਚ ਜਦੋਂ ਬਾਦਲ ਦਲੀਆਂ ਨੂੰ, ਬਾਦਲ ਜੁੰਡਲੀ ਨੂੰ ਚਾਹੀਦਾ ਸੀ ਵੀ ਇਹਨਾਂ ਨੂੰ ਆਪਾਂ ਨੇੜੇ ਲਾਓ, ਗੱਲ ਸਮਝਾਓ, ਉਲਟਾ ਉਹਨਾਂ ਨੇ ਹੋਰ ਬਲਦੀ ਤੇ ਤੇਲ ਪਾਤਾ। ਤੇ ਕੁੱਲ ਮਿਲਾ ਬਾਬਾ ਬਲਵੀਰ ਸਿੰਘ ਦਾ, ਬਿਕਰਮਜੀਤ ਸਿੰਘ ਮਜੀਠੀਏ ਦਾ, ਬਾਕੀ ਜਿਹੜੇ ਅਸਤੀਫੇ ਦਿੰਦੇ ਫਿਰਦੇ ਆ ਬਾਦਲ ਦਲੀਏ, ਇਹਨਾਂ ਦਾ ਬਾਦਲ ਜੁੰਡਲੀ ਤੋਂ ਮੋਹ ਭੰਗ ਹੋਇਆ ਜਿਹੜਾ ਇਹ ਉਲਟ ਹੋਏ ਨੇ। ਇਹਦੇ ਪਿੱਛੇ ਕਿਹੜੀ RSS ਦੀ ਜਾਂ ਡੀਪ ਸਟੇਟ ਦੀ ਚਾਲ ਆ? ਇਹਨਾਂ ਨੂੰ ਤਾਂ ਅਸੀਂ ਜਿਹੜੇ ਬਾਦਲ ਵਿਰੋਧੀ ਆਖੇ ਜਾਂਦੇ ਆ ਜਾਂ ਪੰਥ ਦੀ ਸੋਚ ਰੱਖਦੇ ਲੋਕ ਆ, ਅਸੀਂ ਤਾਂ ਆਪ ਇਹਨਾਂ ਤੋਂ ਦੁਖੀ ਰਹੇ ਆ ਵੀ ਇਹ ਕਰੀ ਕੀ ਜਾਂਦੇ ਨੇ। ਜਦੋਂ ਆਪਾਂ ਬਾਬਾ ਬਲਵੀਰ ਸਿੰਘ ਨੂੰ, ਬਾਬੇ ਹਰਨਾਮ ਸਿੰਘ ਨੂੰ, ਮਜੀਠੀਏ ਨੂੰ ਜਾਂ ਹੋਰਾਂ ਨੂੰ ਜਿਹੜੇ ਅੱਜ ਬਾਦਲ ਦਲ ਦੇ ਉਲਟ ਨੇ, ਅਸੀਂ ਤਾਂ ਇਹਨਾਂ ਦੀ ਆਲੋਚਨਾ ਕਰਦੇ ਰਹੇ ਹਾਂ ਵੀ ਇਹ ਕਰੀ ਕੀ ਜਾਂਦੇ ਨੇ। ਅੱਜ ਇਹ ਸਾਰੇ ਦੇ ਸਾਰੇ ਜੇ ਬਾਦਲ ਦਲ ਦੇ ਖਿਲਾਫ ਨੇ ਤਾਂ ਬਾਦਲ ਦਲ ਨੂੰ ਤਾਂ ਸੋਚਣਾ ਇਹ ਚਾਹੀਦਾ ਵੀ ਆਹ ਸਾਡੇ ਕੱਟੜ ਪੱਕੇ ਬੰਦੇ ਰਹੇ ਨੇ ਹੁਣ ਤੱਕ, ਇਹ ਵੀ ਸਾਡੇ ਉਲਟ ਭੁਗਤ ਰਹੇ ਨੇ, ਸਾਤੋਂ ਗਲਤੀ ਹੋ ਰਹੀ। ਪਰ ਨਹੀਂ, ਉਲਟਾ ਉਹ ਕਹਿੰਦੇ ਆ ਜੀ ਅਸੀਂ ਤਾਂ ਚੱਕ ਦਿਆਂਗੇ ਫੱਟੇ। ਉਹ ਅਗਲੇ ਦਿਨਾਂ ਦੇ ਵਿੱਚ ਇਹ ਜਿਹੜਾ ਪੰਥ ਦਾ ਸੰਤਾਪ ਆ, ਜਿਹੜਾ ਦਰਦ ਵਾ, ਹੋਰ ਵਧੂਗਾ। ਇਹ ਜੇ ਕੱਲ ਉੱਥੇ ਕੋਈ ਗੜਬੜ ਹੋ ਜਾਂਦੀ ਤਾਂ ਸਾਡੇ ਲਈ, ਸਾਰਿਆਂ ਲਈ ਇਹ ਸ਼ਰਮ ਵਾਲੀ ਗੱਲ ਹੀ ਹੋਣੀ ਸੀ। ਹੁਣ ਗਾਹਾਂ ਹੋਲਾ ਮਹੱਲਾ ਤੇ ਹੋਲੇ ਮਹੱਲੇ ਮੌਕੇ ਜੇਕਰ ਦਮਦਮਾ ਮਾਫ ਕਰਨਾ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਗੜਗੱਜ ਸਾਹਿਬ ਉੱਥੇ ਬੋਲਣ ਲੱਗਣ ਤਾਂ ਜਿਵੇਂ ਇੱਥੇ ਬੰਦੀ ਛੋੜ ਦਿਹਾੜੇ ਮੌਕੇ ਹਰ ਵਾਰੀ ਗਿਆਨੀ ਗੁਰਚਰਨ ਸਿੰਘ ਦਾ ਵਿਰੋਧ ਸੰਗਤਾਂ ਕਰਦੀਆਂ ਸੀ ਤੇ ਉੱਥੇ ਵਿਰੋਧ ਹੋ ਜੇ, ਕੋਈ ਗੜਬੜ ਹੋ ਜੇ ਤਾਂ ਸਾਰੀ ਦੁਨੀਆ ਦੇ ਵਿੱਚ ਜਲੂਸ ਕਿਹਦਾ ਨਿਕਲੂ। ਪਰ ਬਾਦਲ ਦਲੀਆਂ ਨੂੰ ਬੜਾ ਮੌਜ ਲੱਗੀ ਆ, ਕਹਿੰਦੇ ਜੀ ਇਹ ਤਾਂ ਬੜਾ ਵਧੀਆ ਹੋਈ ਜੀ ਜਲੂਸ ਨਿਕਲੇ।
ਅੱਜ ਵੀ ਦਲਜੀਤ ਸਿੰਘ ਚੀਮੇ ਨੇ ਇਹ ਨਹੀਂ ਕਿਹਾ ਕਿ ਸਾਡੀ ਗਲਤੀ ਆ, ਅਸੀਂ ਉੱਥੇ ਇਹੋ ਜਿਹਾ ਮਾਹੌਲ ਕਿਉਂ ਬਣਾਇਆ ਜਿਹਦੇ ਨਾਲ ਪੰਥਕ ਸੋਚ ਵਾਲਿਆਂ ਨੂੰ ਦੁੱਖ ਲੱਗਿਆ। ਕੋਈ ਪੰਥਕ ਸੋਚ ਵਾਲਾ ਤਾਂ ਗਿਆ ਹੀ ਨਹੀਂ ਉੱਥੇ ਭੜਕਾਹਟ ਵਾਲੀ ਗੱਲ 'ਚ। ਸਾਰਿਆਂ ਨੇ, ਚਾਹੇ ਉਹ ਦਲ ਖਾਲਸਾ ਆ ਤੇ ਚਾਹੇ ਕੋਈ ਹੋਰ ਹੈ, ਹਰੇਕ ਨੇ ਆਪਦਾ ਵਿਰੋਧ ਬੜੇ ਸੱਜੇ ਲਹਿਜੇ 'ਚ ਮਰਿਆਦਾ 'ਚ ਰਹਿ ਕੇ ਦਰਜ ਕਰਾਇਆ। ਤੇ ਬਾਬਾ ਬਲਵੀਰ ਸਿੰਘ ਜਿਹੜੇ ਉੱਥੇ ਕੱਲ ਲੈ ਕੇ ਗਏ ਨੇ ਅਸਤਰ ਸ਼ਸਤਰ ਬਸਤਰ, ਜਿਹੜੇ ਉੱਥੇ ਇਕੱਠ ਰੱਖ ਰਹੇ ਨੇ, ਉਹ ਤਾਂ ਬਾਦਲ ਦਲ ਨਾਲ ਹੁੰਦੇ ਸੀ। ਉਹਨਾਂ ਨੇ ਉੱਥੇ ਜੇ ਰੱਖਿਆ ਤਾਂ ਉਸ ਗੱਲ ਨੂੰ ਇੱਕ ਸਲੀਕੇ ਭਰੇ ਲਹਿਜੇ ਨਾਲ ਐਡਰੈਸ ਕਰਨ ਦੀ ਬਜਾਏ ਬਾਦਲ ਦਲ ਦਾ ਬੁਲਾਰਾ ਜਾਂ ਲੀਡਰ ਦਲਜੀਤ ਸਿੰਘ ਚੀਮਾ ਕਹਿ ਰਿਹਾ ਕਿ ਜੀ ਇਹ ਤਾਂ ਬੜੀ ਕੋਈ ਸਾਜ਼ਿਸ਼ ਹੈ ਤੇ ਖੂਨ ਖਰਾਬਾ ਕਰਾਉਣ ਦੀ। ਕੱਲ ਜਦੋਂ ਉੱਥੇ ਬਾਅਦ ਵਿੱਚ ਪ੍ਰੈਸ ਕਾਨਫਰੰਸ ਕੀਤੀ ਤਾਂ ਰਘੂਜੀਤ ਸਿੰਘ ਬਿਰਕ ਹੋਰ ਹੀ ਛੱਡੀ ਜਾਵੇ, ਕਹਿੰਦਾ ਜੀ ਉਹ ਫਿਰ ਹੋਲੇ ਮਹੱਲੇ ਕਰਕੇ ਨਾ ਇੱਥੇ ਸੰਗਤ ਜ਼ਿਆਦਾ ਹੋ ਜਾਂਦੀ ਆ, ਫਿਰ ਆਪਾਂ ਸਾਧਰੇ ਤਾਂ ਕੰਮ ਕਰ ਲਿਆ। ਫਿਰ ਗੱਲ ਨਾਲ ਜਦੋਂ ਆਈ ਫੇਰ ਖੜਾ ਕਰਤਾ ਮੂਹਰੇ ਲੰਗਾ ਉਹ ਸੁੱਚਾ ਸਿੰਘ ਲੰਗਾ, ਜਿਹਦੀ ਹਰਕਤ ਬਾਰੇ ਕਿਸੇ ਨੂੰ ਕੋਈ ਵਹਿਮ ਨਹੀਂ। ਉਹ ਇਹਨਾਂ ਦਾ ਹੁਣ ਤਾਰਨਹਾਰਾ ਬਣਿਆ ਹੋਇਆ। ਉਹਨੂੰ ਮੂਹਰੇ ਕਰਕੇ ਉਹ ਫਿਰ ਜਿਵੇਂ ਬਦਮਾਸ਼ਾਂ ਨਾਲ ਬੋਲਦਾ ਹੁੰਦਾ ਲੱਗ ਗਿਆ, ਲੱਠਮਾਰ ਬੰਦੇ ਲੈ ਕੇ ਗਿਆ ਸੀ। ਜੇ ਉੱਥੇ ਲੜਾਈ ਹੁੰਦੀ ਤਾਂ ਬਾਬਾ ਬਲਵੀਰ ਸਿੰਘ ਨਿਹੰਗ ਦਲ ਉਹ ਵੀ ਬਾਦਲ ਦਲ ਨਾਲ ਸਹਿਮਤ ਰਿਹਾ ਬੀਤੇ ਦੌਰ 'ਚ, ਤੇ ਜਿਹੜੇ ਸੁੱਚਾ ਸਿੰਘ ਲੰਗਾ ਹੋਣੀ ਆ ਇਹ ਵੀ ਆਪਦੇ ਲੱਠਮਾਰਾਂ ਸਮੇਤ ਬਾਦਲ ਦਲ ਦੇ ਨਾਲ। ਇਹ ਦੋਨੇ ਧਿਰਾਂ ਬਾਦਲ ਦਲ ਦੀਆਂ ਜੇ ਲੜਦੀਆਂ ਤਾਂ ਜਲੂਸ ਕਿਹਦਾ ਨਿਕਲਣਾ ਸੀ? ਕੌਮ ਦਾ। ਪਰ ਬਾਦਲ ਦਲ ਨੂੰ ਇਸ ਗੱਲ ਨਾਲ ਕੋਈ ਸ਼ਰਮ ਹੈ ਨਹੀਂ ਕਿ ਅਸੀਂ ਕਰਾ ਕੀ ਰਹੇ। ਇਹ ਸਾਰੀ ਜਿਹੜੀ ਸਿਆਪੇ ਦੀ ਜੜ ਵਾ ਉਹ ਬਾਦਲ ਦਲ ਦੀ ਉਹ ਗੰਦੀ ਨੀਚ ਬਿਰਤੀ ਆ, ਜਿਹਦੇ ਵਿੱਚ ਇਹ ਹੈਗਾ ਕਿ ਸੁਖਬੀਰ ਬਾਦਲ ਨੂੰ ਸਿਰ ਤੇ ਬਿਠਾਉਣਾ ਕੌਮ ਦੇ। ਇਸ ਬਿਰਤੀ ਦੇ ਵਿੱਚੋਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਖਿਲਾਫ ਜੇਕਰ ਕੋਈ ਕੌਮ ਪ੍ਰਸਤ, ਪੰਥ ਪ੍ਰਸਤ, ਖਾਲਿਸਤਾਨੀ ਖਾੜਕੂ ਧਿਰ ਬੋਲ ਪੈਂਦੀ ਫੇਰ ਤਾਂ ਬਾਦਲ ਦਲ ਨੂੰ ਮੌਜਾਂ ਹੀ ਲੱਗ ਜਾਣੀਆਂ ਸੀ, ਕਿਉਂਕਿ ਉਹਨਾਂ ਕੋਲੇ ਇੱਕ ਲੰਡੂ ਮਹਿਕਮਾ ਪੈਦਾ ਕੀਤਾ ਹੋਇਆ ਜਿਨ੍ਹਾਂ ਨੇ ਕਹਿਣਾ ਸੀ ਦੇਖਿਆ ਜੀ ਆ ਗਏ ਜੀ ਮਾਹੌਲ ਖਰਾਬ ਕਰਨ ਵਾਲੇ। ਤੇ ਮਾਹੌਲ ਠੀਕ ਰੱਖਣ ਦਾ ਠੇਕਾ ਕੱਲਾ ਪੰਥਕ ਸੋਚ ਵਾਲਿਆਂ ਨੇ ਲਿਆ ਹੋਇਆ। ਬਾਦਲ ਦਲ ਨੂੰ ਕੋਈ ਸ਼ਰਮ ਹੈ ਨਹੀਂ ਕਿ ਅਸੀਂ ਇਹੋ ਜਿਹੇ ਕੰਮ ਕਿਉਂ ਕਰਦੇ ਹਾਂ ਭਾਈ ਜਿਹਦੇ ਨਾਲ ਮਾਹੌਲ ਖਰਾਬ ਹੋ ਜੇ। ਪਰ ਕੱਲ ਉੱਥੇ ਬਾਬਾ ਬਲਵੀਰ ਸਿੰਘ ਸੀ, ਅੱਜ ਬਾਬੇ ਹਰਨਾਮ ਸਿੰਘ ਨੇ ਸੱਦਾ ਦੇ ਦਿੱਤਾ ਵੀ 14 ਤਰੀਕ ਨੂੰ ਉੱਥੇ ਪਹੁੰਚੋ। ਯਕੀਨਨ ਤੌਰ ਦੇ ਉੱਤੇ ਬਹੁਤ ਭਾਵਪੂਰਤ ਇਕੱਠ ਜਿਹੜਾ ਹੈਗਾ ਹੋਏਗਾ, ਕਿਉਂਕਿ ਕੌਮ 'ਚ ਰੋਸ ਬੜਾ ਆ। ਹੁਣੇ ਮੈਂ ਦੇਖ ਰਿਹਾ ਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪੁੱਤ ਜਥੇਦਾਰ ਜਗਜੀਤ ਸਿੰਘ ਤਲਵੰਡੀ, ਉਹਨੇ ਤੇ ਥਾਂ ਤੇ ਅੱਜ ਜਿਹੜਾ ਕੁਲਵੰਤ ਸਿੰਘ ਸ਼ਾਇਦ ਉਹਦਾ ਮੰਨਣ ਜਿਹਨੂੰ ਕਹਿੰਦੇ ਆ ਸ਼੍ਰੋਮਣੀ ਕਮੇਟੀ ਦਾ ਸਕੱਤਰ ਆ ਜਿਹੜਾ, ਉਹਦੇ ਦਰਾਂ ਮੂਹਰੇ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਨੇ ਇੱਕ ਬਹੁਤ ਵੱਡਾ ਇਕੱਠ ਜਿਹੜਾ ਸੀਗਾ ਉੱਥੇ ਰੱਖਿਆ ਤੇ ਬਾਦਲ ਦਲ ਵਾਲੇ ਉੱਥੇ ਪਹੁੰਚੇ। ਉਹ ਨੌਜਵਾਨ ਤਾਂ ਇਹ ਕਹਿਣ ਗਏ ਉੱਥੇ ਕਿ ਜੀ ਆਹ ਇਹਦੀਆਂ ਗੜਬੜਾਂ ਨੇ, ਗਲਤੀਆਂ ਨੇ, ਮੰਨਣ ਸਾਹਿਬ ਸਕੱਤਰ ਨੇ ਤੇ ਇਹਨਾਂ ਨੂੰ ਨਹੀਂ ਏਦਾਂ ਕਰਨਾ ਚਾਹੀਦਾ। ਤੇ ਉੱਥੇ ਰੋਡੇ ਭੋਡੇ ਘੋਨੇ ਮੋਨੇ ਬਾਦਲ ਦਲ ਵਾਲਿਆਂ ਨੇ ਇਕੱਠੇ ਕਰਕੇ ਨਾਅਰੇ ਲਾਉਣ ਲਾਏ ਹੋਏ ਸੀਗੇ ਵੀ ਸੁਖਬੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਪਤਾ ਨਹੀਂ ਸੁਖਬੀਰ ਦੀ ਕਿਹੜੀ ਸੋਚ ਆ ਜਿੱਤੇ ਪਹਿਰਾ ਦੇਣਾ। ਕਦੇ ਕਹਿਣ ਲੱਗ ਜਾਂਦੇ ਨੇ ਲਗਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਹੁਣ ਇਸ ਤਰੀਕੇ ਦੀ ਬਿਰਤੀ ਵਾਲੇ ਲੱਠਮਾਰ ਬੰਦਿਆਂ ਰਾਹੀਂ, ਕੁੱਟਮਾਰ ਵਾਲੇ ਬੰਦਿਆਂ ਰਾਹੀਂ ਕੌਮ ਦੀ, ਪੰਥ ਦੀ ਜਿਹੜੀ ਉਹ ਸਾਰੀ ਬਾਗਡੋਰ ਆ ਕਹਿੰਦੇ ਜੀ ਅਸੀਂ ਸੰਭਾਲ ਕੇ ਰੱਖਣੀ। ਉਧਰੋਂ ਗੜਗੱਜ ਸਾਹਿਬ ਕਹਿਣ ਲੱਗੇ ਹੋਏ ਨੇ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ। ਕੌਮ ਦੀ ਗੱਲ ਕਰਨ ਵਾਲਾ, ਪੰਥ ਦੀ ਗੱਲ ਕਰਨ ਵਾਲਾ ਹਰੇਕ ਬੰਦਾ ਹੁੱਲੜਬਾਜ਼। ਤੋਂ ਇਸ ਮਾਹੌਲ ਦੇ ਵਿੱਚ ਥਾਂ ਦੇ ਉੱਤੇ ਧਰਨੇ, ਮੁਜ਼ਾਹਰੇ, ਪ੍ਰੋਟੈਸਟ ਹੋ ਰਹੇ ਨੇ। ਹੁਣ ਇੱਕ ਹੋਰ ਆ ਗਿਆ ਸਾਡੇ ਸਾਹਮਣੇ ਬਈ ਸਾਰਾਗੜੀ ਗੁਰਦੁਆਰਾ ਜਿਹੜਾ ਫਿਰੋਜ਼ਪੁਰ ਸ਼ਹਿਰ ਦਾ, ਉੱਥੇ 12 ਮਾਰਚ ਨੂੰ 12 ਵਜੇ ਦੁਪਹਿਰੇ ਇਸ ਮਸਲੇ ਉੱਤੇ ਪੂਰਾ ਉਸ ਇਲਾਕੇ ਦੀ ਸੰਗਤ ਨੇ ਇਕੱਠ ਰੱਖਿਆ। ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ, ਹਰ ਤਹਿਸੀਲ 'ਚ, ਹਰ ਸ਼੍ਰੋਮਣੀ ਕਮੇਟੀ ਹਲਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਇਕੱਠ ਰੱਖੇ ਜਾ ਰਹੇ ਨੇ। ਅੱਜ ਪ੍ਰੋਫੈਸਰ ਬਲਕਾਰ ਸਿੰਘ ਇੱਕ ਚੈਨਲ ਦੇ ਉੱਤੇ ਬੋਲ ਰਹੇ ਸੀ, ਡਾਕਟਰ ਬਲਕਾਰ ਸਿੰਘ, ਜਿਨ੍ਹਾਂ ਨੇ ਜਥੇਦਾਰ ਗੁਰਚੰਦ ਸਿੰਘ ਟੌਹੜਾ ਬਾਰੇ ਕਿਤਾਬ ਲਿਖੀ ਆ, ਹੋਰ ਵੀ ਕਈ ਲੇਖ ਕਿਤਾਬਾਂ ਉਹਨਾਂ ਦੀਆਂ ਬੜੀਆਂ ਇੰਪੋਰਟੈਂਟ ਨੇ। ਉਹ ਕਹਿ ਰਹੇ ਸੀ ਕਿਉਂਕਿ ਹਰੇਕ ਸਿਆਣਾ ਬੰਦਾ ਇਹ ਸੋਚਦਾ ਕਿ ਕਲੇਸ਼ ਨਾ ਪੈ ਜੇ, ਖੂਨ ਖਰਾਬਾ ਨਾ ਹੋ ਜੇ। ਇਹ ਬਾਦਲ ਦਲੀਏ ਤਾਂ ਚਾਹੁੰਦੇ ਆ ਕਿ ਉਧਰੋਂ ਲਗਾ ਆ ਜਾਵੇ, ਉਧਰੋਂ ਆ ਜੇ ਨਿਹੰਗ ਬਲਵੀਰ ਸਿੰਘ ਤੇ ਕਲੇਸ਼ ਹੋ ਜੇ। ਇਹ ਬਾਦਲ ਦਲ ਵਾਲੇ ਸੋਚਦੇ। ਪਰ ਹਰੇਕ ਸਿਆਣਾ ਬੰਦਾ ਕਹਿੰਦਾ ਕਿ ਕੌਮ ਦੀ ਇੱਜ਼ਤ ਢਕੀ ਰਵੇ, ਕੋਈ ਰਾਹ ਕੱਢ ਲਓ। ਤਾਂ ਉਹਨਾਂ ਨੇ ਸੁਝਾਅ ਇਹ ਦਿੱਤਾ ਕਿ ਜੀ ਬਲਕਾਰ ਸਿੰਘ ਜੀ, ਡਾਕਟਰ ਬਲਕਾਰ ਸਿੰਘ ਨੇ, ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਇਹ ਜਿਹੜਾ ਮਤਾ
ਜਿਹਦੇ ਰਾਹੀਂ ਜਥੇਦਾਰ ਨਵੇਂ ਥੋਪੇ ਗਏ ਆ ਤੇ ਪੁਰਾਣੇ ਲਾਹੇ ਗਏ ਆ, ਇਹਨੂੰ ਰੱਦ ਕਰਾਇਆ ਜਾਵੇ। ਇਹਦੇ ਲਈ ਬੜਾ ਟਾਈਮ ਆ ਜੇ, ਕਿਉਂਕਿ 15-20 ਦਿਨ ਨੇ ਮਾਰਚ ਦੇ ਐਂਡ ਦੇ ਉੱਤੇ ਉਹ ਜਨਰਲ ਇਜਲਾਸ ਸੱਦੇ ਆ। ਉਸ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਜਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਕਿਉਂਕਿ ਵੈਸੇ ਤਾਂ ਪਤਾ ਹੀ ਆ ਹੁਣੇ ਪਿੱਛੇ ਜੇ ਹਰਜਿੰਦਰ ਸਿੰਘ ਧਾਮੀ ਨੂੰ ਜਿਤਾ ਕੇ ਹਟੇ ਆ ਇਹੀ ਮੈਂਬਰ, ਬਾਦਲ ਦਲ ਦੇ ਪੱਕੇ ਬੰਦੇ ਆ, ਪਰ ਹਰ ਇਲਾਕੇ ਦੀ ਸੰਗਤ ਉਸ ਮੈਂਬਰ ਨੂੰ ਉਹਦੇ ਘਰੇ ਜਾ ਕੇ ਮਿਲੇ, ਇਕੱਠ ਰੱਖੇ ਦਰਾਂ ਮੂਹਰੇ, ਸੰਗਤ ਦੇ ਵਿਚਾਲੇ ਉਹ ਤੋਂ ਖੜ ਕੇ ਕਹਾਵੇ ਕਿ ਜਿਹੜੇ ਜਥੇਦਾਰਾਂ ਨੂੰ ਲਾਉਣ ਦਾ ਤੇ ਨਵਿਆਂ ਨੂੰ ਥੋਪਣ ਦਾ ਕਾਰਜ ਹੋਇਆ ਬੜਾ ਮਾੜਾ ਹੈ। ਜੇਕਰ ਲੋੜ ਪਈ ਮੈਂ ਉੱਥੇ ਸੰਗਤ ਦੇ ਭਾਵਨਾ ਅਨੁਸਾਰ, ਆਪਦੇ ਇਲਾਕੇ ਦੀ ਸੰਗਤ ਦੀ ਭਾਵਨਾ ਦੇ ਅਨੁਸਾਰ, ਮੈਂ ਬਾਦਲ ਦਲ ਦੀ ਭਾਵਨਾ ਅਨੁਸਾਰ ਨਹੀਂ, ਮੈਂ ਉੱਥੇ ਸੰਗਤ ਦੀ ਭਾਵਨਾ, ਮੇਰੇ ਇਲਾਕੇ ਦੀ ਸੰਗਤ ਜਿਹਦਾ ਮੈਂ ਨੁਮਾਇੰਦਾ, ਉੱਥੇ ਮੈਂ ਜਨਰਲ ਹਾਊਸ ਦੇ ਵਿੱਚ ਰੱਖੂੰਗਾ। ਤੇ ਡਾਕਟਰ ਬਲਕਾਰ ਸਿੰਘ ਸੋਚ ਰਹੇ ਸੀਗੇ ਕਿ ਸ਼ਾਇਦ ਇਸ ਤਰੀਕੇ ਨਾਲ ਉਹ ਮਤਾ ਰੱਦ ਹੋ ਗਿਆ ਤੇ ਫਿਰ ਗੱਲ ਅੱਗੇ ਚੱਲ ਪੂ, ਪਰ ਇਸ ਤਰੀਕੇ ਦੇ ਹੋਰ ਵੀ ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਇਸ ਤਰ੍ਹਾਂ ਦੇ ਆਗੂ, ਬਹੁਤ ਸਾਰੀਆਂ ਜਥੇਬੰਦੀਆਂ ਸੋਚ ਰਹੀਆਂ ਨੇ ਕਿ ਕਿਸੇ ਤਰੀਕੇ ਨਾਲ ਪਹਿਲਾਂ ਵਾਲੇ ਜਥੇਦਾਰ ਲੱਗ ਜਾਣ, ਰਹਿ ਜਾਣ ਤੇ ਨਵੇਂ ਜਿਹੜੇ ਆ ਉਹਨਾਂ ਨੂੰ ਨਾ ਮਿਲੇ। ਪਰ ਬਾਦਲ ਦਲ ਨੇ ਤਾਂ ਮੰਨਣਾ ਨਹੀਂ। ਪਰ ਸਾਡਾ ਮਸਲਾ ਨਾ ਤਾਂ ਪੁਰਾਣੇ, ਸਾਨੂੰ ਨਾ ਤਾਂ ਪਹਿਲਾਂ ਵਾਲੇ ਜਥੇਦਾਰਾਂ ਨਾਲ ਕੋਈ ਹੇਜ ਆ, ਨਾ ਹੁਣ ਵਾਲਿਆਂ ਨਾਲ ਕੋਈ ਨਫ਼ਰਤ ਆ, ਕਿਉਂਕਿ ਇੱਕ ਨਵਾਂ ਹੀ ਸੱਪ ਕੱਢ ਲਿਆ ਬਈ ਜੀ ਇਹ ਸਰਨੇ ਹੁਣਾਂ ਨੇ ਮਿਸ਼ਨਰੀ ਥਾਟ ਵਾਲਾ ਬੰਦਾ ਪਹਿਲਾਂ ਤਾਂ ਲਿਆਂਦਾ ਵਾ। ਇਦੋਂ ਪਹਿਲਾਂ ਤਾਂ ਸੰਪਰਦਾਵਾਂ ਨਾਲ ਜੁੜੇ ਹੋਏ ਬੰਦੇ ਬਹਿ ਜਾਂਦੇ ਸੀ ਜਥੇਦਾਰ ਲੱਗ ਕੇ, ਉਹ ਕਹਿੰਦੇ ਰਹਿੰਦੇ ਸੀਗੇ ਬਈ ਜੀ ਇਹ ਸਿੱਖ ਰਹਿਤ ਮਰਿਆਦਾ ਖਰੜਾ ਵਾ, ਉਹ ਨਾਨਕਸ਼ਾਹੀ ਕੈਲੰਡਰ ਨੂੰ ਨਹੀਂ ਸੀ ਮੰਨਦੇ, ਉਹ ਫਲਾਣੇ ਨੂੰ ਨਹੀਂ ਸੀ ਮੰਨਦੇ। ਤੇ ਇਸ ਕਰਕੇ ਜੀ ਹੁਣ ਜੇ ਮਿਸ਼ਨਰੀ ਸੋਚ ਵਾਲਿਆਂ ਚੋਂ ਕੋਈ ਬੰਦਾ ਲੱਗ ਵੀ ਗਿਆ ਤਾਂ ਉਹਨੂੰ ਫਿਰ ਬਰਦਾਸ਼ਤ ਨਹੀਂ ਕਰਦੇ ਸੰਪਰਦਾਵਾਂ ਵਾਲੇ। ਨਾ ਤਾਂ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਵੀ ਮਿਸ਼ਨਰੀ ਕਿਉਂ ਆ, ਨਾ ਅਸੀਂ ਕਿਸੇ ਨੂੰ ਇਸ ਕਰਕੇ ਸਾਥ ਸਹਿਯੋਗ ਦੇਣਾ ਹੁੰਦਾ ਕਿ ਜੀ ਉਹ ਟਕਸਾਲੀ ਆ। ਅਸੀਂ ਤਾਂ ਪੰਥ ਪ੍ਰਸਤੀ ਦੀ ਭਾਵਨਾ ਚੋਂ ਚੱਲਣਾ। ਸੋ ਜਿਹੜਾ ਫੈਸਲਾ, ਜਿਹੜਾ ਹੁਕਮਨਾਮਾ 29 ਮਾਰਚ 2000 ਸਨ ਨੂੰ ਹੋਇਆ, ਜਿਹੜਾ ਇਹ ਕਹਿੰਦਾ ਕਿ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਬਣਾਏ ਜਾਣ, ਇਸ ਮੌਕੇ ਇਸ ਬਣੇ ਹੋਏ ਮਾਹੌਲ 'ਚ ਦੇਖੋ, ਜਦੋਂ ਕੋਈ ਕਲੇਸ਼ ਹੁੰਦਾ ਕਿਸੇ ਘਰ ਦੇ ਵਿੱਚ, ਕਿਸੇ ਪਿੰਡ ਦੇ ਵਿੱਚ, ਕਿਸੇ ਭਾਈਚਾਰੇ ਦੇ ਵਿੱਚ ਕੋਈ ਮੁੱਦਾ ਹੋਵੇ ਜਿਹੜਾ ਤੰਗ ਕਰਦਾ ਹੋਵੇ, ਬਾਰ-ਬਾਰ ਕਲੇਸ਼ ਖੜੇ ਹੁੰਦੇ ਹੋ, ਉਹਦੇ ਹੱਲ ਲਈ ਕਿਸੇ ਕੋਲ ਆਈਡੀਆ ਹੋਵੇ। ਤੇ ਜਦੋਂ ਕੋਈ ਬਹੁਤ ਵੱਡਾ ਮਸਲਾ ਬਣ ਜਾਂਦਾ ਉਦੋਂ ਫਿਰ ਸਿਆਣੇ ਬੰਦੇ ਕਹਿੰਦੇ ਆ ਵੀ ਇਹਦਾ ਹੱਲ ਐ ਵੀ ਕੱਢਿਆ ਜਾ ਸਕਦਾ। ਤੇ ਫਿਰ ਉਦੋਂ ਕਈ ਤਾਂ ਇਹ ਕਹਿਣ ਵਾਲੇ ਵੀ ਹੁੰਦੇ ਆ ਵੀ ਸਾਨੂੰ ਤਾਂ ਇਹ ਪਤਾ ਹੀ ਨਹੀਂ ਸੀ। ਇਵੇਂ ਹੀ ਇਸ ਮੌਕੇ ਕਈ ਮਾਤਾ ਦੇ ਮਾਲ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਇਹਦਾ ਹੱਲ 25 ਸਾਲ ਪਹਿਲਾਂ ਗਿਆਨੀ ਜੋਗਿੰਦਰ ਸਿੰਘ ਬਦੰਤੀ ਵੇਲੇ, ਹਾਲਾਂਕਿ ਉਹ ਵੀ ਤਾਂ ਬਾਦਲ ਦਲ ਨੇ ਜਥੇਦਾਰ ਥਾਪਿਆ ਸੀ, ਪਰ ਉਹਨੂੰ ਪਤਾ ਸੀ ਕਿ ਅੱਜ ਮੈਨੂੰ ਲੈ ਕੇ ਆਏ ਨੇ ਗਿਆਨੀ ਪੂਰਨ ਸਿੰਘ ਨੂੰ ਲਾਉਣਾ ਪਿਆ ਤੇ ਬਦੰਤੀ ਜੀ ਤੁਹਾਨੂੰ ਲਾਉਣਾ ਪਿਆ। ਤੇ ਜਿੱਦਣ ਗਿਆਨੀ ਪੂਰਨ ਸਿੰਘ ਲੱਗਿਆ ਸੀ ਉਹਨੇ ਕਿਹੜਾ ਸੋਚਿਆ ਸੀ ਕਿ ਮੈਨੂੰ ਇਸ ਤਰੀਕੇ ਨਾਲ ਜਲੀਲ ਕਰਕੇ ਘਰ ਨੂੰ ਤੋਰਨਗੇ, ਤੇ ਮੈਨੂੰ ਵੀ ਕੱਲ ਨੂੰ ਬਦੰਤੀ ਨੇ ਸੋਚਿਆ ਹੋਣਾ ਲਾਉਣਗੇ ਤੇ ਕਿਉਂ ਨਾ ਮੈਂ ਇੱਕ ਚੰਗਾ ਕਾਰਜ ਕਰ ਜਾਂ। ਤੋਂ ਉਸ ਮੌਕੇ ਬਣੇ ਹੋਏ ਮਾਹੌਲ ਵਿੱਚੋਂ ਉਹ ਹੁਕਮਨਾਮਾ ਹੋ ਗਿਆ। ਉਸ ਹੁਕਮਨਾਮੇ ਨੂੰ ਲਾਗੂ ਕਰਾਉਣ ਦੀ ਗੱਲ ਜਿਹੜੀ ਹੈ ਉਹ ਬੜੀ ਜ਼ਰੂਰੀ ਆ। ਸੋ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹਦਾ ਇਹ ਫਰਜ਼ ਬਣਦਾ ਕਿ ਇਸ ਬਣੇ ਹੋਏ ਮਾਹੌਲ ਦੇ ਵਿੱਚ ਨਾ ਤਾਂ ਆਪਾਂ ਨਿੱਜੀ ਤੌਰ ਦੇ ਉੱਤੇ ਕੋਈ ਗੜਗੱਜ ਸਾਹਿਬ ਦੇ ਦੁਸ਼ਮਣ ਬਣੀਏ, ਨਾ ਆਪਾਂ ਕੋਈ ਹੋਰ ਚੱਕਰ 'ਚ ਪਈਏ। ਆਪਣਾ ਫਰਜ਼ ਇਹ ਬਣਦਾ ਹੈ ਕਿ ਆਪਾਂ ਸਪਸ਼ਟ ਤੌਰ ਤੇ ਕਹੀਏ ਕਿ ਤਾਕਤਾਂ ਦੇ ਹੁਕਮਨਾਮਿਆਂ ਨੂੰ ਲਾਗੂ ਕਰੋ, ਖਾਸ ਤੌਰ ਤੇ ਜਿਹੜਾ ਤਾਕਤਾਂ ਦੇ ਜਥੇਦਾਰ ਲਾਉਣ ਦਾ ਕੋਈ ਵਿਧੀ ਵਿਧਾਨ, ਕੋਈ ਸਿਸਟਮ ਆ ਜਿਹੜਾ, ਉਹਨੂੰ ਜ਼ਰੂਰ ਜਿਹੜਾ ਹੈਗਾ ਉਹ ਲਿਆਂਦਾ ਜਾਵੇ। ਸੋ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਸਾਡੇ ਹੋਰ ਬਹੁਤ ਸਾਰੇ ਮਸਲੇ ਆ ਜਿਹਦੇ ਉੱਤੇ ਗੱਲ ਕਰਨੀ ਜ਼ਰੂਰੀ ਆ, ਰਹਿ ਜਾਂਦੀ ਆ। ਸਾਡੇ ਭਰਾ ਭਾਈ ਵਕੀਲ ਸਾਡੇ ਜਸਪਾਲ ਸਿੰਘ ਜੀ ਮੰਝਪੁਰ, ਉਹਨਾਂ ਨੇ ਅੱਜ ਇੱਕ ਬੜੀ ਭਾਵਪੂਰਤ ਪੋਸਟ ਪਾਈ ਆ ਕਿ ਇੱਕ NIA ਦੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਨੂੰ ਮੋਹਾਲੀ ਕਹਿੰਦੇ ਆ, ਉੱਥੇ ਸਪੈਸ਼ਲ ਅਦਾਲਤ ਲੱਗਦੀ ਆ NIA ਦੀ, ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆਪਣੇ ਵਰਗੇ ਪੰਥ ਪ੍ਰਸਤ ਜਾਂ ਕੌਮ ਪ੍ਰਸਤ ਸਿੱਖਾਂ ਨੂੰ ਜਾਂ ਦੁਨੀਆ ਭਾਰਤ ਵਿੱਚ ਜਿਹੜੇ ਵੀ ਇੰਡੀਆ ਨੂੰ ਰੜਕਦੇ ਆ ਉਹਨਾਂ ਦੇ ਵਿੰਗ ਵੱਲ ਕੱਢਣ ਲਈ, ਸਿੱਧੇ ਕਰਨ ਲਈ ਬਣਾਈ ਆ ਨਾ NIA ਦੀ ਅਦਾਲਤ ਆ। ਉਹਦੀ ਜੱਜ ਆ ਮੈਡਮ ਮਨਜੋਤ ਕੌਰ, ਉਹਨੇ ਕੱਲ ਇੱਕ ਫੈਸਲਾ ਸੁਣਾਇਆ ਜਿਹਦੇ ਵਿੱਚ ਜੱਜ ਮਨਜੋਤ ਕੌਰ ਨੇ ਡਰੋਨ ਕੇਸ ਵਿੱਚ 10 ਮਾਰਚ ਨੂੰ ਜਿਹੜਾ ਫੈਸਲਾ ਸੁਣਾਇਆ ਉਹ 'ਚ 6 ਨੂੰ ਉਮਰ ਕੈਦ
3 ਨੂੰ 10-10 ਸਾਲ ਦੀ ਸਜ਼ਾ ਸੁਣਾਈ। ਇਹਦੇ ਵਿੱਚ ਨਾ ਤਾਂ ਕੋਈ ਘਟਨਾਕ੍ਰਮ ਵਾਪਰਿਆ ਤੇ ਨਾ ਹੀ ਕੋਈ ਗੱਲ ਆ ਸੁਣੀ ਸੁਣਾਈ ਗੱਲ ਦੇ ਉੱਤੇ ਦੇਸ਼ ਖਿਲਾਫ ਜੰਗ ਛੇੜਨ ਦੀਆਂ ਧਾਰਾਵਾਂ ਦੇ ਤਹਿਤ ਉਮਰ ਕੈਦ ਕੀਤੀ ਆ, ਜਿਹੜੀ ਬਿਲਕੁਲ ਹੀ ਅਯੋਗ। ਫਿਰ 78 ਜਾਂ 80 ਸਾਲ ਦੇ ਬਜ਼ੁਰਗ ਨੇ ਜਿਨ੍ਹਾਂ ਨੂੰ ਉਮਰ ਕੈਦ ਸੁਣਾਤੀ, ਹਾਲਾਂਕਿ ਉਹਨਾਂ ਦੇ ਖਿਲਾਫ ਕੋਈ ਚਲਾਨ ਦੇ ਵਿੱਚ ਜਾਂ ਕਿਸੇ ਗੱਲ 'ਚ ਕੋਈ ਚੱਜ ਹਲਦੀ ਹੈ ਨਹੀਂ ਸੀ। ਪੁਲਿਸ ਕੋਲ ਰਿਮਾਂਡ ਦੌਰਾਨ ਜਿਹੜੇ ਇਕਬਾਲੇ ਜੁਰਮ ਵਾਲੇ ਉਹ ਤਾਂ ਧੱਕੇ ਨਾਲ ਜਿੱਤੋਂ ਮਰਜ਼ੀ ਕਰਾ ਲਓ, ਮੈਨੂੰ ਪੁਲਿਸ ਵਾਲੇ ਲੈ ਜਾਣ, ਕਾਗਜ਼ ਰੱਖਣ ਮੂਹਰੇ, ਤੇ ਜਦੋਂ ਉੱਥੇ ਘੋਟਾ ਲਾਉਂਦੇ ਆ, ਛੱਤਰ ਫੇਰਦੇ ਆ, ਜਲੀਲ ਕਰਦੇ ਆ, ਜਾਂ ਹੋਰ ਨਹੀਂ ਤਾਂ ਉਹ ਕਹਿੰਦੇ ਆ ਤੇਰੀ ਘਰ ਵਾਲੀ ਲਿਆਵਾਂਗੇ, ਤੇਰੀ ਮਾਂ ਨੰਗੀ ਕਰਾਂਗੇ। ਬੰਦਾ ਕਹਿੰਦਾ ਜਿੱਥੇ ਸਾਈਨ ਕਰਾਉਣੇ ਆ ਕਰਾ ਲਓ, ਕਿਉਂਕਿ ਇਹ ਵੀ ਆਪਾਂ ਕੰਮ ਸਿੱਖ ਲਿਆ ਵੀ ਜਿਹੜਾ ਕੁਝ ਪੁਲਿਸ ਕਹਿੰਦੀ ਹੈ ਨਾ ਸੀਏ ਸਟਾਫ 'ਚ, ਮਾਲ ਮੰਡੀ 'ਚ, ਉੱਥੇ ਚੁੱਪ ਕਰਕੇ ਕਹਿ ਦੋ ਜੀ ਜਿੱਥੇ ਸਾਈਨ ਕਰਾਉਣੇ ਆ ਕਰਾ ਲਓ, ਜੋ ਕਹਾਉਣਾ ਕਹਾ ਲਓ। ਕਿਉਂ? ਕਿਉਂਕਿ ਅਦਾਲਤਾਂ ਦੇ ਵਿੱਚ ਇਹ ਫੈਸਲਾ ਹੋ ਚੁੱਕਿਆ ਹੋਇਆ ਪਹਿਲਾਂ ਹੀ ਕਿ ਜੱਜ ਅਦਾਲਤ ਕਦੇ ਵੀ ਪੁਲਿਸ ਦੀ ਹਿਰਾਸਤ ਵਿੱਚ ਦਿੱਤੇ ਹੋਈ ਸਟੇਟਮੈਂਟ ਨੂੰ ਬਹੁਤੀ ਜ਼ਿਆਦਾ ਮਾਨਤਾ ਨਹੀਂ ਦਿੰਦੀ। ਤੇ ਬੰਦਾ ਕਹਿੰਦਾ ਚਲੋ ਖਹਿੜਾ ਛਡਾਈਏ। ਇਸ ਗੱਲ ਦੇ ਤਹਿਤ ਉਹਨਾਂ ਨੇ ਜਿੱਥੇ ਸਾਈਨ ਕੀਤੇ ਕਰਾਏ ਜਾਂ ਧੱਕੇ ਨਾ ਹੋਏ, ਉਹਨਾਂ ਦੇ ਆਧਾਰ ਤੇ ਹੀ ਬਗੈਰ ਕਿਸੇ ਸਬੂਤ ਪ੍ਰੂਫ ਤੋਂ ਬੰਦਿਆਂ ਨੂੰ ਬੜੀਆਂ ਸਖਤ ਸਜ਼ਾਵਾਂ ਸੁਣਾਈਆਂ। ਔਰ ਜੋ ਸਾਰੀ ਗੱਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਦੋਂ ਬਿਆਨ ਕੀਤੀ ਇਸ ਕੇਸ ਦੇ ਵਿੱਚ, ਤਾਂ ਚਲੋ ਮੰਝਪੁਰ ਸਾਹਿਬ ਇੱਕ ਕੌਮ ਦਾ ਦਰਦ ਰੱਖਣ ਵਾਲੇ ਸਾਡੇ ਭਰਾ ਨੇ, ਉਹਨਾਂ ਨੇ ਸਾਰੀ ਵਕੀਲ ਹੋਣ ਦੇ ਨਾਤੇ ਅਦਾਲਤਾਂ ਦੇ ਵਿੱਚ ਕਿਵੇਂ ਇਹ ਵੀ ਇੱਕ ਜਿਵੇਂ ਕਹਿੰਦੇ ਆ ਵੀ ਲੀਗਲੀ ਟੈਰੋਰਿਜ਼ਮ, ਕਾਨੂੰਨ ਰਾਹੀਂ ਅੱਤਵਾਦ ਸਿੱਖਾਂ ਦੇ ਖਿਲਾਫ, ਉਹ ਚੀਜ਼ ਤੇ ਇਸ ਮੁਲਕ ਦੇ ਵਿੱਚ ਇਦਾਂ ਬੜੇ ਮਾਮਲਿਆਂ 'ਚ ਹੋਇਆ ਘੱਟ ਗਿਣਤੀਆਂ ਨਾਲ ਵਾਪਰਦਾ। ਤੇ ਮੰਝਪੁਰ ਸਾਹਿਬ ਨੇ ਫਿਰ ਉੱਥੇ ਇੱਕ ਤਾਂ ਇਹ ਕਿਹਾ ਕਿ ਅੱਜ ਤੋਂ ਬਾਅਦ ਮੈਡਮ ਮਨਜੋਤ ਕੌਰ ਆ ਜਿਹੜੀ, ਉਹਦੀ ਮੈਂ ਅਦਾਲਤ 'ਚ ਪੇਸ਼ ਹੀ ਨਹੀਂ ਹੋਣਾ। ਦੂਜਾ ਉੱਥੇ ਕਾਫੀ ਜ਼ਿਆਦਾ ਅੰਦਰ ਉਹਨਾਂ ਨੇ ਵਿਰੋਧ ਦਰਜ ਕਰਾਇਆ। ਚੰਗੀ ਗੱਲ ਆ, ਇਹ ਬੜਾ ਹੌਸਲੇ ਵਾਲਾ ਕੰਮ ਹੁੰਦਾ। ਮੈਨੂੰ ਵੀ ਇੱਕ ਕੇਸ ਦੇ ਵਿੱਚ ਉੱਥੇ NIA ਦੇ ਕੇਸ ਵਿੱਚ ਗਵਾਹੀ ਲਈ ਸੱਦ ਲਿਆ ਤੇ ਉਦੋਂ ਵੀ ਮੇਰੇ ਨਾਲ ਜਿਹੜੇ ਮੰਝਪੁਰ ਸਾਹਿਬ ਵਕੀਲ ਸੀਗੇ, ਉੱਥੇ ਸਰਕਾਰੀ ਵਕੀਲ ਨੂੰ ਗੱਲ ਨਹੀਂ ਸੀ ਆਉਂਦੀ। ਮੰਝਪੁਰ ਸਾਹਿਬ ਨੇ ਬੜਾ ਸੁਚੱਜੇ ਤਰੀਕੇ ਨਾਲ ਕੇਸ ਜਿਹੜਾ ਸੀਗਾ ਪੁੱਟ ਕੀਤਾ, ਪਰ ਇਹਦੇ ਤੇ ਔਖੇ ਬੜੇ ਆ। ਮੈਂ ਉਦੋਂ ਵੀ ਕਹਿੰਦਾ ਸੀ ਕਿ ਚਲੋ ਮੈਨੂੰ ਤਾਂ ਧਮਕੀ ਜੀ ਮਾਰੀ ਆ ਇਹਨਾਂ ਨੇ, NIA ਵਾਲਿਆਂ ਨੇ, ਵੀ ਹੁਣ ਤੈਨੂੰ ਰਗੜਾਂਗੇ। ਚਲੋ ਰਗੜਾ ਜਿਹੜਾ ਰਗੜਨਾ ਨਾ ਰਗੜਨਾ ਉਹ ਤਾਂ ਕਿਸਮਤ ਦੇ ਵਾਹਿਗੁਰੂ ਦੇ ਹੱਥ ਵੱਸ ਆ, ਪਰ ਮੰਝਪੁਰ ਸਾਹਿਬ ਤੁਹਾਡੀ ਕਮਾਈ ਨੂੰ, ਤੁਹਾਡੀ ਦ੍ਰਿੜਤਾ ਨੂੰ ਸਲਾਮ ਹੈ। ਸੋ ਅੱਜ ਇਹ ਗੱਲ ਬੜੀ ਜ਼ਰੂਰੀ ਹੈ, ਕੌਮ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਕਹਿੰਦੇ ਆ ਜੀ ਸਿਸਟਮ 'ਚ ਯਕੀਨ ਰੱਖੋ, ਆ ਪਿੱਛੇ ਜੇ ਸੱਜਣ ਕੁਮਾਰ ਨੂੰ ਤਾਂ ਕਹਿੰਦੇ ਜੀ ਉਹਨੂੰ ਫਾਂਸੀ ਨਹੀਂ ਦੇਣੀ ਚਾਹੀਦੀ, ਬੁੱਢਾ ਵਾ, ਉਹਦਾ ਅਨਫਿਟ ਆ। ਤੇ ਆ ਸਾਡੇ ਜਿਹੜੇ 78 ਤੇ 80 ਸਾਲ ਦੇ ਬਜ਼ੁਰਗ ਵਿਚਾਰੇ ਬਿਨਾਂ ਕਿਸੇ ਗੱਲ ਤੋਂ ਢੰਗ ਤੇ ਆ, ਇਹਨਾਂ ਨੂੰ ਉਮਰ ਕਿੱਦਾਂ ਦੇਣ ਮੌਕੇ ਤਾਂ ਸੋਚਿਆ ਨੇ ਵੀ ਬਜ਼ੁਰਗ ਜ਼ਿਆਦਾ ਨੇ ਕਿ ਚਲੋ ਕੱਟੀ ਕਟਾਈ 'ਚ ਛੱਡ ਦੂ। ਕੁੱਲ ਮਿਲਾ ਕੇ ਇਸ ਮੁਲਕ ਦੇ ਵਿੱਚ ਸਾਡਾ ਧਰਮ, ਸਾਡੇ ਧਰਮ ਦੀਆਂ ਸੰਸਥਾਵਾਂ, ਸਾਡੀਆਂ ਸ਼ਖਸੀਅਤਾਂ, ਸਾਡਾ ਸੱਭਿਆਚਾਰ, ਸਾਡੀ ਬੋਲੀ, ਸਾਡਾ ਸਾਰਾ ਕੁਝ ਤਾਂ ਖਤਰੇ 'ਚ ਹੈਗਾ ਹੀ ਆ। ਪਰ ਜਿਹੜੇ ਸਾਨੂੰ ਮਤਾਂ ਦਿੰਦੇ ਆ ਕਿ ਇਹਦੇ ਸਿਸਟਮ ਦੇ ਰਾਹੀਂ ਤੁਸੀਂ ਕੋਈ ਹੱਲ ਕੱਢ ਸਕਦੇ ਹੋ, ਉਹ ਵੀ ਗੱਲ ਆਪਣੇ ਸਾਹਮਣੇ ਆ ਕਿ ਕਿਤੋਂ ਕੋਈ ਆਸ ਨਹੀਂ, ਕੋਈ ਬਾਤ ਨਹੀਂ ਪੁੱਛ ਰਿਹਾ, ਰੁਲਦੇ ਫਿਰਦੇ ਹਵਾ ਦੇ ਵਿੱਚ ਜਿਵੇਂ ਲਿਫਾਫਾ ਉੱਡਿਆ ਫਿਰਦਾ ਹੁੰਦਾ, ਉਹ ਸਾਡੀ ਹਾਲਤ ਬਣ ਗਈ। ਤੇ ਜਿਹੜੀ ਸਾਡੀ ਕੌਮ ਦੇ ਕੁਛ ਕੁ ਚੰਦਕ ਸਾਡੇ ਭਰਾ ਭੈਣ ਨੇ, ਉਹਨਾਂ ਨੂੰ ਤਾਂ ਸਾਫ਼ ਦਿਖਦਾ ਕਿ ਜੇ ਸਾਡਾ ਛਿੱਤਰ ਕਾਇਮ ਨਾ ਹੋਇਆ, ਜੇ ਸਾਡਾ ਮੁਲਕ ਨਾ ਬਣਿਆ, ਜੇ ਸਾਡਾ ਕਿਸੇ ਤਰੀਕੇ ਨਾਲ ਸੰਸਾਰ ਦੇ ਵਿੱਚ ਉਹ ਨਾ ਬਣਿਆ ਕੋਈ ਕੀਲਾ ਜਿਹਦੇ ਸਿਰ ਤੇ ਅਸੀਂ ਟੰਗੜ ਸਕੀਏ, ਫੇਰ ਤਾਂ ਗੱਲ ਬੜਾ ਔਖਾ ਹੋ। ਪਰ ਬਾਕੀ ਕਹਿੰਦੇ ਆ ਡੀਜੇ ਲਾਓ ਜੀ, ਭੰਗੜੇ ਪਾਓ ਜੀ, ਫਲਾਨਾ ਜਿੱਤ ਗਿਆ, ਫਲਾਨਾ ਹਾਰ ਗਿਆ, ਫਲਾਨਾ ਜਿਹੜਾ ਹੈਗਾ ਮੈਚ 'ਚ ਫਲਾਨੀ ਗਾਉਣ ਵਾਲੀ, ਫਲਾਨੀ ਦਾ ਆ ਪਿੱਛੇ। ਸਾਡਾ ਕੱਲ ਪਰਸੋਂ ਇੱਥੇ ਇੱਕ ਮੁੰਡਾ ਵਿਚਾਰਾ ਗੋਲਕੀਪਰ ਸੀਗਾ, ਖੇਡਦਾ ਕਿਸੇ ਗੇਮ 'ਚ, ਉਹਨੂੰ ਗੋਲੀ ਮਾਰਤੀ, ਉਹਦੀ ਚਰਚਾ ਨਹੀਂ ਕੀ ਹੋਈ। ਸੁਨੰਦਾ ਸ਼ਰਮਾ ਨੂੰ ਫਲਾਨੇ ਨੇ ਲੁੱਟ ਲਿਆ, ਗਾਉਣ ਵਾਲਿਆਂ ਦਾ ਰੌਲਾ, ਉਹ ਸਾਡੇ ਸਾਰਿਆਂ ਦੇ ਖਿਆਲ 'ਚ। ਸਾਡੇ ਮੁੱਦੇ ਕਿਹੜੇ ਹੋਣੇ ਚਾਹੀਦੇ ਸੀ ਤੇ ਸਾਡੇ ਮੁੱਦੇ ਕਿਹੜੇ ਬਣਾ ਦਿੱਤੇ, ਕਿਹੜੇ ਮਸਲਿਆਂ ਦੇ ਉੱਤੇ ਅਸੀਂ ਕਿਉਂ ਬੋਲਣਾ, ਕਿਹੜੇ ਮਸਲਿਆਂ ਤੇ ਅਸੀਂ ਕਿਉਂ ਚੁੱਪ ਰਹਿਣਾ, ਕਿਹੜੇ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ, ਇਹ ਸਾਡੇ ਲਈ ਬਹੁਤ ਵੱਡੀ ਇੱਕ ਟੈਨਸ਼ਨ, ਇੱਕ ਚਿੰਤਾ ਵਾਲੀ ਗੱਲ ਹੈ। ਸੋ ਸਮੁੱਚੇ ਮਾਹੌਲ ਦੇ ਵਿੱਚ ਪੰਥ ਦਾ, ਕੌਮ ਦਾ ਬਹੁਤ ਜਿਹੜਾ ਸੰਕਟ ਭਰਿਆ, ਸੰਤਾਪ ਭਰਿਆ ਸਮਾਂ। ਇਹ ਸੰਕਟ ਸੰਤਾਪ ਇੰਡੀਅਨ ਸਿਸਟਮ ਦੇ ਵੱਲੋਂ ਜਾਂ ਪੰਥ ਦੁਖੀ ਤਾਕਤਾਂ ਵੱਲੋਂ ਤੋਂ ਵਧਾਇਆ ਹੀ ਜਾ ਰਿਹਾ, ਪਰ ਬਾਦਲ ਜੁੰਡਲੀ ਕੋਈ ਕਸਰ ਨਹੀਂ ਛੱਡ ਰਹੀ
ਜਿਹਦੇ ਮਗਰ ਸਰਨੇ ਵਰਗੇ, ਰਘੂਜੀਤ ਸਿੰਘ ਵਿਰਕ ਵਰਗੇ, ਹਰਚਰਨ ਬੈਂਸ ਵਰਗੇ, ਜਿਨ੍ਹਾਂ ਨੂੰ ਨਾ ਤਾਂ ਪੰਜਾਬ 'ਚ ਚੜੀ ਦੀ ਨਾ ਲੱਥੀ ਦੀ। ਮੰਨ ਲਓ ਪੰਜਾਬ ਦੇ ਵਿੱਚ ਬਾਦਲ ਦਲ MLA ਦੀਆਂ ਚੋਣਾਂ ਹਾਰ ਜੇ, ਮੰਨ ਲਓ MP ਦੀਆਂ ਚੋਣਾਂ ਹਾਰ ਜੇ, ਮੰਨ ਲਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਾਰ ਜੇ, ਕੋਈ ਹੋਰ ਜਿੱਤ ਜੇ, ਕੀ ਹਰਚਰਨ ਬੈਂਸ ਨੂੰ, ਕੀ ਰਘੂਜੀਤ ਵਿਰਕ ਨੂੰ, ਕੀ ਉਹ ਹਰਿਆਣੇ ਦਾ ਜਿਹੜਾ ਰਘੂਜੀਤ ਵਿਰਕ ਤੇ ਦਿੱਲੀ ਵਾਲੇ ਸਰਨੇ ਨੂੰ ਕੋਈ ਫਰਕ ਪੈਂਦਾ? ਪਰ ਪੰਜਾਬ ਸਾਡਾ ਸਾਰੇ ਪੰਥ ਦਾ, ਸਾਰੇ ਸੰਸਾਰ ਵਿੱਚ ਫੈਲੇ ਸਿੱਖਾਂ ਦਾ ਇੱਕ ਉਹ ਥਾਂ ਆ, ਜੇ ਇੱਥੇ ਅਸੀਂ ਮਜ਼ਬੂਤ ਆ ਤਾਂ ਸਾਡੇ, ਜਿਵੇਂ ਇੱਕ ਹੁੰਦਾ ਨਾ ਧੀ ਨੂੰ ਮਾਣ ਵੀ ਮੇਰੇ ਪੇਕੇ ਬੜੇ, ਤੇ ਉਹ ਪੰਜਾਬ ਸਾਡਾ ਜਿਹੜਾ ਦਿਨੋਂ ਦਿਨ ਇੱਥੇ ਅਸੀਂ ਲੂਜ਼ ਕਰ ਰਹੇ ਹਾਂ, ਸਾਡੀ ਗ੍ਰਿਪ ਟੁੱਟ ਰਹੀ ਆ, ਅਸੀਂ ਕਮਜ਼ੋਰ ਹੋ ਜਾ ਰਹੇ ਹਾਂ। ਤੇ ਇਹ ਸਾਰੀ ਗੱਲ ਦੇ ਵਿੱਚ ਜਿਹੜੀਆਂ ਵੀ ਤਾਕਤਾਂ, ਜਿਹੜੀਆਂ ਵੀ ਧਿਰਾਂ, ਕੋਈ ਵੀ ਹੋਵੇ, ਕਿੰਨਾ ਵੀ ਮਰਜ਼ੀ ਅਕਲ ਮੌਤ ਸਿਆਣਾ ਬੰਦਾ ਹੋਵੇ, ਜਿਹੜਾ ਸਾਡੀ ਕੌਮ ਦੀ ਸਾਂਝੀ ਸ਼ਕਤੀ ਨੂੰ ਕਮਜ਼ੋਰ ਕਰਨ ਵਾਲੀਆਂ ਹਰਕਤਾਂ ਕਰੇ, ਉਹ ਮਾੜਾ ਹੀ ਮਾੜਾ। ਤੇ ਜਿਹੜਾ ਕੋਈ ਬੰਦਾ ਸਾਡੀ ਕੌਮ ਦੀ ਸ਼ਕਤੀ ਨੂੰ ਵਧਾਉਣ ਵਾਲੀ ਹਰਕਤ ਕਰੇ, ਲਾਮਬੰਦ ਕਰੇ, ਪੰਥ ਦੀ ਚੜ੍ਹਦੀ ਕਲਾ ਵਾਲੇ ਪਾਸੇ ਨੂੰ, ਖਾਲਸੇ ਦੀ ਚੜ੍ਹਦੀ ਕਲਾ ਵਾਲੇ ਪਾਸੇ ਨੂੰ, ਖਾਲਿਸਤਾਨ ਵਾਲੇ ਪਾਸੇ ਨੂੰ ਲੈ ਕੇ ਜਾਵੇ, ਉਹ ਵੈਲਕਮ। ਇੱਥੇ ਸਮਾਪਤੀ ਹੈ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।